ਡਾਕਟਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸੋ ਅੱਜ ਦੀ ਜਿਹੜੀ ਗੱਲਬਾਤ ਆ ਉਹ ਕਈ ਆਪਾਂ ਐਂਗਲਸ ਤੋਂ ਜਿਹੜੀ ਉਹ ਕਰਨੀ ਆ ਕਿ ਲੇਟੈਸਟ ਚੱਲ ਰਿਹਾ ਆ ਖੇਤੀਬਾੜੀ ਦੇ ਵਿੱਚ ਕਾਹਦਾ ਵਕਤ ਆ ਵੱਖ-ਵੱਖ ਜਿਹੜੇ ਕ੍ਰੌਪਸ ਨੂੰ ਲੈ ਕੇ ਉਸ ਬਾਰੇ ਵੀ, ਅਤੇ ਜਿਹੜੀ ਫਿਊਚਰ ਆ ਫਾਰਮਿੰਗ ਦੀ ਉਹਦੇ ਬਾਰੇ ਕੀ ਆਖਿਆ ਜਾ ਰਿਹਾ, ਕੀ ਸੋਚਿਆ ਜਾ ਰਿਹਾ ਆ। ਅਰਬਨ ਫਾਰਮਿੰਗ, ਹੋਮ ਗਾਰਡਨਸ, ਕਾਫੀ ਜਿਹੜੀ ਆ ਕਈ ਐਂਗਲਸ ਤੋਂ ਜਿਹੜੀ ਅੱਜ ਆਪਾਂ ਗੱਲਬਾਤ ਕਰਦੇ ਹਾਂ। ਅਤੇ ਡਾਕਟਰ ਸਾਹਿਬ ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰ ਲੈਂਦੇ ਹਾਂ, ਜੋ ਸੀਜ਼ਨ ਆ, ਜੋ ਮੌਸਮ ਆ, ਕੀ ਚੱਲ ਰਿਹਾ ਆ ਅਤੇ ਕਿਸਾਨ ਕੀ ਕਰ ਰਹੇ ਆ ਅਤੇ ਕਾਹਦੀ ਤਿਆਰੀ ਕਰਨ। ਇਹਨਾਂ ਦਿਨਾਂ ਵਿੱਚ ਆਪਾਂ ਜਿਹੜੀਆਂ ਗੱਲ ਜਦੋਂ ਕਰਦੇ ਹਾਂ, ਆਪਣੀਆਂ ਮੁੱਖ ਫਸਲਾਂ ਸੈਂਟਰਲ ਵੈਲੀ ਦੇ ਵਿੱਚ ਜਿਹੜੀਆਂ ਔਰਚਰਡ ਕ੍ਰੌਪਸ ਨੇ ਉਹ ਜ਼ਿਆਦਾਤਰ ਆਪਣੀਆਂ ਫਸਲਾਂ ਨੇ, ਜਿਹਦੇ ਵਿੱਚ ਬਦਾਮ ਹੋ ਗਏ, ਪਿਸਤੇ ਹੋ ਗਏ, ਸੰਤਰੇ ਹੋ ਗਏ ਅਤੇ ਅੰਗੂਰਾਂ ਦੀਆਂ ਫਸਲਾਂ ਨੇ। ਇਹਨਾਂ ਫਸਲਾਂ ਦੇ ਵਿੱਚ ਬਾਗਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਪਹਿਲਾਂ ਆਪਣੀ ਪਾਣੀ ਦੀ ਸਿਚੁਏਸ਼ਨ ਐਤਕੀ ਪਿਛਲੇ ਸਾਲ ਵਾਂਗੂ ਹੀ ਜਿਹੜੀ ਆ ਉਹ ਬੈਟਰ ਹੀ ਹੈ। ਮਤਲਬ ਘੱਟ ਪਾਣੀ ਵਾਲਾ ਸਾਲ ਨਹੀਂ ਸੀ, ਸਗੋਂ ਐਤਕੀ ਜਿਹੜੇ ਮੀਂਹ ਹੈ ਉਹ ਬੇਟਾਈਮੇ ਹੋਣ ਕਰਕੇ ਥੋੜ੍ਹਾ ਬਹੁਤਾ ਨੁਕਸਾਨ ਹੋਇਆ। ਖਾਸ ਤੌਰ ਦੇ ਉੱਤੇ ਜਿਹੜਾ ਪਿਛਲੇ ਹਫ਼ਤੇ ਪਿਛਲੇ ਵੀਕਐਂਡ ਦੇ ਉੱਤੇ ਸਟੋਰਮ ਆਇਆ, ਜਾਂ ਇਸ ਤੋਂ ਪਹਿਲਾਂ ਵੀ ਫੁੱਲਾਂ ਦੇ ਵੇਲੇ ਜਾਂ ਪੈਟਲ ਫਾਲ ਦੇ ਨੇੜੇ ਕਈ ਸਟੋਰਮ ਆਏ ਸੀਗੇ। ਉਹਦੇ ਬਾਵਜੂਦ ਵੀ ਜਦੋਂ ਓਵਰਆਲ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਪੋਕਟਸ ਨੇ ਜਿਨ੍ਹਾਂ ਦੇ ਵਿੱਚ ਹਲਕੀ ਹੈ ਕ੍ਰੌਪ, ਜਿਵੇਂ ਬਦਾਮਾਂ ਦੀ ਗੱਲ ਕਰੀਏ, ਪਰ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਬਲੂਮ ਹੈ ਜਿਹੜਾ ਉਹ ਬੜਾ ਵਧੀਆ ਰਿਹਾ। ਅਤੇ ਦੂਜੀ ਗੱਲ ਇਹ ਹੈ ਕਿ ਜਦੋਂ ਇਹੋ ਜਿਹੀ ਕੋਈ ਮਾਰ ਪੈਂਦੀ ਹੈ ਬੂਟੇ ਦੇ, ਇੱਕ ਤਾਂ ਇਹ ਨਾ ਕਿ ਜਦੋਂ ਲਗਾਤਾਰ ਹੀ ਮੀਂਹ ਪੈਂਦੇ ਰਹਿਣ, ਕਈ ਸਾਲ ਇਹੋ ਜਿਹੇ ਵੀ ਆਉਂਦੇ ਆ ਕਿ ਉਹ ਸਾਰਾ ਬਲੂਮ ਹੀ ਜਿਹੜਾ ਐਂ ਲੰਘ ਜਾਂਦਾ, ਵੈਟ, ਕਲਾਉਡੀ। ਪਿਛਲੇ ਸਾਲ ਮੈਨੂੰ ਲੱਗਦਾ ਇੱਦਾਂ ਹੀ ਰਿਹਾ। ਹਾਂ, ਪਿਛਲੇ ਸਾਲ ਇੱਦਾਂ ਹੀ ਰਿਹਾ ਸੀਗਾ। 1-2 ਸਾਲ ਪਹਿਲਾਂ ਵੀ ਜਿਵੇਂ 2019 ਦੇ ਵਿੱਚ ਵੀ ਫਰੋਸਟ ਪੈ ਗਈ ਸੀ ਜਾਂ ਇੱਦਾਂ। ਸੋ ਕਈ ਇਹੋ ਜਿਹੇ ਸਾਲ ਹੁੰਦੇ ਨੇ, ਪਰ ਕਈ ਇਹੋ ਜਿਹੇ ਸਾਲ ਹੁੰਦੇ ਆ ਵੀ ਜਿਹਦੇ 'ਚ ਟੁੱਟਵੇਂ ਮੀਂਹ ਪੈਂਦੇ ਰਹਿੰਦੇ ਆ, ਪਰ ਕੁਛ ਵਿੰਡੋਜ਼ ਬੂਟਿਆਂ ਨੂੰ ਮਿਲਦੀਆਂ ਰਹਿੰਦੀਆਂ ਨੇ। ਅਤੇ ਜਦੋਂ ਇੰਡਸਟਰੀ ਵਾਈਡ ਆਪਣੀ ਸਪਰੇਅ ਸਕੈਜੂਅਲਸ ਵਗੈਰਾ ਠੀਕ ਨੇ, ਅਤੇ ਬੂਟੇ ਬਹੁਤ ਹੱਦ ਤੱਕ ਆਪਣਾ ਹਿਸਾਬ ਕਿਤਾਬ ਲਾ ਲੈਂਦੇ ਨੇ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਬਜਟ ਹੁੰਦਾ ਬੂਟੇ ਦਾ। ਸੋ ਜਿੰਨਾ ਕੁ ਲੋਸ ਉਸ ਤਰੀਕੇ ਨਾਲ ਹੁੰਦਾ ਤਾਂ ਬੂਟੇ ਦੇ ਜਿਹੜੀ ਬੇਅਰਿੰਗ ਕਪੈਸਿਟੀ ਦੇ ਹਿਸਾਬ ਦੇ ਨਾਲ ਉਹਦੀ ਫਰੂਟ ਸੈੱਟ ਹੈ ਜਿਹੜਾ ਜਾਂ ਨਟ ਸੈੱਟ ਹੈ ਉਹ ਪਰਸੈਂਟੇਜ ਦੇ ਤੌਰ 'ਤੇ ਇੰਪਰੂਵ ਹੋ ਜਾਂਦਾ। ਠੀਕ ਹੈ। ਸੋ ਇਹ ਜਿਹੜੀ ਇਹਨੂੰ ਟੈਕਨੀਕਲ ਟਰਮ ਦੇ ਵਿੱਚ ਆਪਾਂ ਕੰਪਨਸੇਸ਼ਨ ਕਹਿੰਦੇ ਹਾਂ। ਸੋ ਬਦਾਮਾਂ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖਿਆ ਗਿਆ ਕਿ ਜਿਹੜੀ ਕੰਪਨਸੇਸ਼ਨ ਦਾ ਇਫੈਕਟ ਹੈ ਉਹ ਹੋ ਜਾਂਦਾ। ਪਿਸਤਿਆਂ ਦੇ ਵਿੱਚ ਇਹ ਕੰਪਨਸੇਸ਼ਨ ਜਿਹੜੀ ਹੈ ਉਹ ਕਾਫੀ ਹੱਦ ਤੱਕ ਮੈਂ ਵੀ ਦੇਖੀ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਵੀ। ਪਿਸਤਿਆਂ ਦੇ ਵਿੱਚ ਤਾਂ ਇਹ ਹੈ ਨਾ ਕਿ ਜੇ ਮੰਨ ਲਓ ਇੱਕ ਬੂਟੇ ਦੇ ਵਿੱਚੋਂ ਮੰਨ ਲਓ 1000 ਫੁੱਲ ਹੈ, ਅਤੇ 1000 ਫੁੱਲਾਂ ਦੇ ਵਿੱਚੋਂ 100 ਫੁੱਲਾਂ ਨੇ ਸੈੱਟ ਹੋਣਾ, ਠੀਕ ਹੈ ਜੀ, ਫਰੂਟ ਬਣਨਾ, ਇੱਕ ਐਗਜ਼ਾਮਪਲ ਹੈ। ਅਤੇ ਜੇ ਤੁਸੀਂ 10% ਹੋ ਗਏ। ਜੇ ਤੁਸੀਂ 600 ਫੁੱਲ ਤੁਸੀਂ ਲਾ ਵੀ ਦਿਓਗੇ, ਕੱਟ ਦਿਓਗੇ, ਝਾੜ ਦਿਓਗੇ, ਅਤੇ 400 ਹੀ ਰਹਿ ਗਿਆ, ਤਾਂ ਉਹ ਬੂਟੇ ਨੇ ਕੰਪਨਸੇਟ ਕਰਕੇ ਉਹ 25% ਕਰ ਦੇਣੀ ਆ ਉਹਦੀ। ਸੋ ਉਹ ਸੈੱਟ ਫਿਰ ਵੀ ਉਹ 100 ਕਰ ਲਊਗਾ, ਕਿਉਂਕਿ ਬੂਟੇ ਕੋਲ ਉਹਨਾਂ ਬਜਟ ਹੈਗਾ। ਉਹ ਕਪੈਸਿਟੀ 100 ਦੀ ਕੁੱਲ ਦਾ 25% ਹੋ ਗਿਆ, ਪਰ ਉਹ ਬੂਟੇ ਕੋਲ ਜਿੰਨੀ ਕਪੈਸਿਟੀ ਹੈਗੀ ਆ ਬੂਟੇ ਨੇ ਉਹਨਾਂ ਜ਼ੋਰ ਲਾ ਦੇਣਾ। ਸੋ ਉਹਨੂੰ ਆਪਾਂ ਕੰਪਨਸੇਸ਼ਨ ਕਹਿ ਦਿੰਦੇ ਹਾਂ, ਉਹ ਓਵਰ ਕੰਪਨਸੇਟ ਕਰਦੇ ਆ। ਸੋ ਦੂਜੀ ਜਿਹੜੀ ਪੋਜ਼ੀਟਿਵ ਚੀਜ਼ ਹੈਗੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਇੱਕ ਗੱਲ ਇਹ ਜ਼ਰੂਰ ਹੈ ਕਿ ਹੁਣ ਬਦਾਮਾਂ ਦਾ ਫਰੂਟ ਡਿਵੈਲਪਮੈਂਟ ਦਾ ਪੀਰੀਅਡ ਹੈ। ਪਹਿਲਾਂ ਸਾਈਜ਼ ਅਟੇਨਮੈਂਟ ਹੁੰਦੀ ਹੈ, ਸਾਈਜ਼ ਵੱਧਦਾ, ਫਿਰ ਉਸ ਤੋਂ ਬਾਅਦ ਜਿਹੜੀ ਕਰਨਲ ਫਿਲ ਦੀ ਸਟੇਜ ਹੁੰਦੀ ਹੈ, ਫਿਰ ਉਸ ਤੋਂ ਬਾਅਦ ਜਿਹੜਾ ਕਰਨਲ ਹੈ ਉਹਦਾ ਜਿਹੜਾ ਦੂਧੀਆ ਪਾਰਟ ਹੈ ਉਹ ਸੋਲੀਡੀਫਾਈ ਹੁੰਦਾ ਅੱਗੇ ਜਾ ਕੇ ਮਈ ਮਹੀਨੇ, ਬਦਾਮਾਂ ਨੂੰ ਲੈ ਕੇ। ਅਤੇ ਇਸ ਸਮੇਂ ਮਿੱਟੀਆਂ ਦੇ ਵਿੱਚ ਮੋਇਸਚਰ, ਨਮੀ ਦੀ ਮਾਤਰਾ ਕਾਫੀ ਜ਼ਿਆਦਾ। ਸੋ ਉਹਦੇ ਨਾਲ ਇਹ ਹੈ ਕਿ ਆਪਣੀ ਜਿਹੜੀ ਇਰੀਗੇਸ਼ਨ ਸਕੈਜੂਲ ਆ ਉਹ ਆਪਾਂ ਨੂੰ ਥੋੜ੍ਹਾ ਜਿਹਾ ਹੁਣ ਪਿਛੇਤਾ ਹੋ ਜਾਣਾ, ਉਹਦੇ ਨਾਲ ਥੋੜਾ ਲੇਟ ਸ਼ੁਰੂ ਕਰਨਾ। ਹਾਂ, ਉਹਦੇ ਨਾਲ ਕਈ ਤਰ੍ਹਾਂ ਦੀ ਬੱਚਤ ਹੁੰਦੀ ਹੈ, ਇਨਪੁਟ ਇਰੀਗੇਸ਼ਨ ਦੀ ਵੀ ਬੱਚਤ ਹੁੰਦੀ ਹੈ, ਪਾਣੀ ਦੀ, ਬਿਜਲੀ ਦੀ, ਡੀਜ਼ਲ ਦੀ, ਉਹ ਸਾਰੀਆਂ ਚੀਜ਼ਾਂ ਦੀ ਬੱਚਤ ਹੁੰਦੀ ਹੈ। ਸੋ ਇੱਕ ਚੀਜ਼ ਤਾਂ ਇਹ ਹੈ ਕਿ ਮੈਂ ਇਹ ਕਹਿਣਾ ਚਾਹੂੰਗਾ ਗਰੋਜ਼ ਨੂੰ ਕਿ ਕਿਉਂਕਿ ਇਹਦੀ ਐਡਵਾਂਟੇਜ ਹੈ ਆਪਾਂ ਨੂੰ, ਖਾਸ ਤੌਰ ਉੱਤੇ ਜੇਕਰ ਤੁਹਾਡੀ ਮਿੱਟੀ ਭਾਰੀ ਹੈ, ਥੋੜ੍ਹੀ ਜਿਹੀ ਮੀਡੀਅਮ ਹੈ ਜਾਂ ਭਾਰੀ ਹੈ, ਜਿਹਦੇ ਵਿੱਚ ਪਾਣੀ ਨੂੰ ਬੰਨ੍ਹ ਕੇ ਰੱਖਣ ਦੀ ਵਾਟਰ ਹੋਲਡਿੰਗ ਕਪੈਸਿਟੀ ਹੈਗੀ ਹੈ, ਠੀਕ ਹੈ, ਬਿਲਕੁਲ ਰੇਤਲੀ ਨਹੀਂ ਹੈ, ਤਾਂ ਕਲੇ ਟਾਈਪ ਹੈ ਜਾਂ ਲੋਮੀ ਹੈ, ਸੈਂਡੀ ਲੋਮ ਹੈ, ਜਿਹਦੇ ਵਿੱਚ ਲੰਬੇ ਸਮੇਂ ਤੱਕ ਤੁਸੀਂ ਮੋਇਸਚਰ ਮਿੱਟੀ ਫੜ ਕੇ ਰੱਖ ਸਕਦੀ ਹੈ। ਉਹਦੇ ਵਿੱਚ ਤੁਸੀਂ ਮੋਨੀਟਰਿੰਗ ਜ਼ਰੂਰ ਕਰੋ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਗਰ ਆਪਾਂ ਉਸੇ ਤਰੀਕੇ ਨਾਲ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਕਿ ਅਪ੍ਰੈਲ ਆ ਗਿਆ ਜੀ, ਹੁਣ ਆਪਾਂ ਕਰ ਦਿਓ ਸ਼ੁਰੂ, ਉਹਦੇ ਨਾਲ ਇਹ ਹੈ ਕਿ ਬੂਟੇ ਨੂੰ ਓਵਰ ਵਾਟਰਿੰਗ ਹੋਣ ਦੀ ਇੱਕ ਤਾਂ ਗੁੰਜਾਇਸ਼ ਰਹਿੰਦੀ ਹੈ।
ਦੂਜਾ ਇਹ ਹੈ ਵੀ ਪਾਣੀ ਜ਼ਾਇਆ ਕਰ ਰਹੇ ਹਾਂ। ਸੋ ਜਿਹੜਾ ਰੂਟ ਨੂੰ ਵੀ ਪ੍ਰੋਬਲਮ ਆ ਸਕਦੀ ਹੈ। ਰੂਟ ਨੂੰ ਪ੍ਰੋਬਲਮ ਆ ਸਕਦੀ ਹੈ, ਰੂਟ ਦੀਆਂ ਫੰਗਲ ਡਿਜ਼ੀਜ਼ਸ ਆ, ਓਵਰ ਵਾਟਰਿੰਗ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਤੇ ਅਗਲੀ ਗੱਲ ਮੈਂ ਇਸੇ ਤੇ ਜਾਣ ਲੱਗਿਆ ਸੀਗਾ ਕਿ ਓਵਰ ਵਾਟਰਿੰਗ ਦੇ ਨਾਲ ਜਿੰਨੇ ਖਾਸ ਤੌਰ ਤੇ ਬਦਾਮਾਂ ਦੇ ਬੂਟੇ ਜਾਂ ਬਦਾਮਾਂ ਦੇ ਨਾਲ ਜਿਹੜੇ ਆੜੂ ਤੇ ਇਦਾਂ ਦੀਆਂ ਫਰੂਟਸ ਜਿਹੜੀਆਂ ਨੇ, ਠੀਕ ਹੈ, ਉਹ ਜਿੰਨੇ ਤੁਸੀਂ ਓਵਰ ਵਾਟਰਿੰਗ ਦੇ ਨਾਲ ਸੈਂਸਿਟਿਵ ਨੇ, ਜਿੰਨਾ ਜ਼ਿਆਦਾ ਉਹ ਆਪਣੀ ਪ੍ਰੋਡਕਸ਼ਨ ਤੇ ਜਾਂ ਆਪਣੇ ਪੱਤਿਆਂ ਤੇ ਜਾਂ ਆਪਣੀ ਸਿਹਤ ਦੇ ਉੱਤੇ ਜ਼ਿਆਦਾ ਪਾਣੀ ਲਾਉਣ ਦੇ ਨਾਲ ਪ੍ਰਭਾਵਿਤ ਹੁੰਦੇ ਆ, ਉਹਨਾਂ ਪਾਣੀ ਦੀ ਕਮੀ ਦੇ ਨਾਲ ਨਹੀਂ ਹੁੰਦੇ। ਅੱਛਾ। ਸੋ ਪਾਣੀ ਦੀ ਕਮੀ ਭਾਵੇਂ ਉਹ ਥੋੜੀ ਜਿਹੀ ਚੱਲ ਲੈਂਦੇ ਆ, ਪਰ ਜਦੋਂ ਆਪਾਂ ਓਵਰ ਵਾਟਰਿੰਗ ਕਰਦੇ ਆ ਤਾਂ ਉਹ ਚੱਲ ਨਹੀਂ ਪਾਉਂਦੇ। ਕਾਊਂਟਰ ਇੰਟੂਟਿਵ ਜਿਹਾ ਲੱਗਦਾ ਆਪਣੇ ਲਈ ਵੀ ਕੁਝ ਖਰਾਬ ਆ ਤੇ ਪਾਣੀ ਜ਼ਿਆਦਾ ਪਾ ਦਈਏ। ਅੱਛਾ, ਇਹਦੇ ਵਿੱਚ ਇਹ ਹੈ ਨਾ, ਕਿਉਂਕਿ ਖਾਸ ਤੌਰ 'ਤੇ ਬਦਾਮਾਂ ਦੀ ਗੱਲ ਕਰੀਏ ਜਾਂ ਪਿਸਤੇ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਆਏ ਨੇ? ਇਹ ਜਿਹੜੀ ਬੈਲਟ ਹੈਗੀ ਹੈ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ, ਈਰਾਨ, ਜਿਹੜੇ ਐਰਿਡ ਜ਼ੋਨ ਨੇ ਨਾ, ਰੇਗਿਸਤਾਨੀ ਖੁਸ਼ਕ ਇਲਾਕੇ ਨੇ, ਉੱਥੋਂ ਦੀ ਫਸਲ ਹੈ। ਸੋ ਉਹ ਉੱਥੋਂ ਦੇ ਹਿਸਾਬ ਦੇ ਨਾਲ ਹੀ ਇਹ ਫਸਲਾਂ ਦਾ ਜੈਨੇਟਿਕ ਕੋਡ ਆ ਜਿਹੜਾ ਉਹ ਵਿਕਸਿਤ ਹੋਇਆ ਹੋਇਆ। ਸੋ ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਓਵਰ ਵਾਟਰਿੰਗ ਆਪਾਂ ਨੂੰ ਕੀ ਹੁੰਦਾ ਕਿ ਹੁਣੇ ਦੇਖੋ, ਹੁਣ ਸਟੋਰ ਮਾਰਕੀਟ ਹੈ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕੋ ਦਮ ਟੈਂਪਰੇਚਰ ਸ਼ੂਟ ਅਪ ਕਰਦੇ ਆ। ਜਦੋਂ ਇੱਕਦਮ ਟੈਂਪਰੇਚਰ ਸ਼ੂਟ ਅਪ ਕਰਦੇ ਆ ਤਾਂ ਅਸੀਂ ਹਿਸਾਬ ਕਿਤਾਬ ਲਾਉਣਾ ਹੁੰਦਾ ਕਿ ਕਿੰਨਾ ਕੁ ਪਾਣੀ ਕਿਹੜੇ ਟਾਈਮ ਲਾਈਏ, ਤੇ ਆਪਾਂ ਨੂੰ ਹੁੰਦਾ ਕਿ ਘੱਟ ਨਾ ਰਹਿ ਜੇ। ਸੋ ਅਕਸਰ ਇਹ ਦੇਖਦੇ ਆ ਕਿ ਮਈ ਮਹੀਨੇ ਦੇ ਵਿੱਚ, ਮਈ ਦੇ ਸ਼ੁਰੂ 'ਚ ਜਾਂ ਪਹਿਲੇ 15 ਕੁ ਦਿਨ ਬੂਟੇ ਦੀ ਛਤਰੀ ਦੇ ਅੰਦਰ ਵਾਰ ਪਿਲਤਨ ਭਾਅ ਮਾਰਨ ਲੱਗ ਜਾਂਦੀ ਆ। ਉਹਦਾ ਇਹੀ ਕਾਰਨ ਹੁੰਦਾ ਜ਼ਿਆਦਾਤਰ ਕਿ ਉਹਨੂੰ ਬੂਟੇ ਨੂੰ ਪਾਣੀ ਜ਼ਿਆਦਾ ਲੱਗ ਰਿਹਾ। ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਬੂਟੇ ਦੀਆਂ ਜਦੋਂ ਜੜ੍ਹਾਂ ਦੇ ਵਿੱਚ ਪਾਣੀ ਰਹਿੰਦਾ, ਆਕਸੀਜਨ ਚਲੀ ਗਈ ਬਾਹਰ, ਤੇ ਬੂਟੇ ਦੀਆਂ ਜੜ੍ਹਾਂ ਦੀ ਗਰੋਥ ਹੈ ਜਾਂ ਬੂਟੇ ਦੀਆਂ ਜੜ੍ਹਾਂ ਨੂੰ ਸਾਹ ਨਹੀਂ ਆਉਂਦਾ, ਉਹਦੀ ਨਿਊਟ੍ਰੀਐਂਟਸ ਦੀ ਘਟ ਜਾਂਦੀ ਹੈ, ਨਿਊਟ੍ਰੀਐਂਟਸ ਦੀ ਅਪਟੇਕ ਹੈ ਜਿਹੜੀ ਉਹ ਘਟ ਜਾਂਦੀ ਹੈ। ਜਦੋਂ ਨਿਊਟ੍ਰੀਐਂਟਸ ਦੀ ਅਪਟੇਕ ਘਟ ਗਈ ਤਾਂ ਉਹਨੇ ਪੋਟਾਸੀਅਮ ਵੀ ਘਟ ਗਿਆ, ਪੀਲਾਪਣ ਉਹਦੇ ਵਿੱਚ ਭਾਅ ਮਾਰ ਲੈਂਦੇ, ਆਇਰਨ, ਜ਼ਿੰਕ, ਉਹ ਸਾਰਾ ਕੁਝ ਘਟ ਜਾਂਦਾ। ਸੋ ਦੂਜੀ ਗੱਲ ਇਹ ਹੈ ਕਿ ਉਹ ਜਿਹੜੀਆਂ ਜੜ੍ਹਾਂ ਦੇ ਵਿੱਚ ਉੱਲੀਆਂ ਨੇ, ਜਿਵੇਂ ਫਾਈਟੋਫਥੋਰਾ, ਪਿਥੀਅਮ ਹੈ, ਇਦਾਂ ਦੀਆਂ, ਉਹ ਸਿਰ ਚੁੱਕਦੀਆਂ ਨੇ ਜਦੋਂ ਜ਼ਿਆਦਾ ਪਾਣੀ ਲੱਗਦਾ, ਤੇ ਫਿਰ ਉਹ ਖਰਚਾ ਉਧਰ ਹੋਰ ਲਾਉਣਾ ਪੈਂਦਾ ਉਹਨੂੰ ਇਲਾਜ ਕਰਨ ਦੇ ਲਈ। ਉਹਨਾਂ ਦੇ ਵਾਸਤੇ, ਉਹਨਾਂ ਫੰਗਸ ਦੇ ਸਿੰਪਟਮਸ ਦੇ ਵਾਸਤੇ ਵੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਨਿਗਾਹ ਰੱਖਣ ਦੀ ਲੋੜ ਹੈ ਕਿ ਜਿਹੜੇ ਬੂਟਿਆਂ ਨੂੰ ਫਾਈਟੋਫਥੋਰਾ, ਤੁਹਾਨੂੰ ਪਿਛਲੇ ਸਾਲ ਤੁਹਾਨੂੰ ਸ਼ੱਕ ਹੈ ਜਾਂ ਪਿਛਲੇ ਸਾਲ ਤੁਹਾਨੂੰ ਲੱਗਿਆ ਕਿ ਇਹ ਏਰੀਆ ਸਾਡੇ ਬਾਗ ਦਾ ਜ਼ਿਆਦਾ ਪਾਣੀ ਦੇ ਹੇਠਾਂ ਹੈ, ਪਾਣੀ ਲਗਾਤਾਰ ਹੀ ਖੜਦਾ ਰਿਹਾ ਵੀ ਇੱਥੇ ਉਹੋ ਜਿਹੀਆਂ ਫੰਗਸ ਹੋ ਸਕਦੀਆਂ ਨੇ, ਉਹ ਬੂਟੇ ਇੱਕੋਦਮ ਜਦੋਂ ਸ਼ੂਟ ਅਪ ਕਰਨਗੇ ਟੈਂਪਰੇਚਰ ਲੇਟ ਅਪ੍ਰੈਲ ਦੇ ਵਿੱਚ ਜਾਂ ਮਈ ਦੇ ਵਿੱਚ, ਤਾਂ ਉਹ ਬੂਟੇ ਇੱਕੋਦਮ ਕਲੈਪਸ ਹੋ ਜਾਂਦੇ, ਜਿਹਨੂੰ ਅਸੀਂ ਕਹਿੰਦੇ ਕਿ ਸਡਨ ਡਾਈਬੈਕ ਹੋ ਗਿਆ ਜਾਂ ਸਡਨ ਕਲੈਪਸ ਹੋ ਗਿਆ। ਸੋ ਉਹ ਬੂਟੇ ਸਮੁੱਚੇ ਤੌਰ ਦੇ ਉੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਸੋ ਇਸ ਤੋਂ ਪਹਿਲਾਂ ਕਿ ਤੁਸੀਂ ਇੱਦਾਂ ਦੇ ਸਿੰਪਟਮ ਦੇਖੋ, ਤੁਸੀਂ ਆਲਰੇਡੀ ਮੋਨੀਟਰਿੰਗ ਉਹ ਰੱਖੋ, ਉਹਨਾਂ ਥਾਵਾਂ ਦੇ ਉੱਤੇ ਇਹ ਕੋਸ਼ਿਸ਼ ਕਰੋ ਕਿ ਪਾਣੀ ਡਰੇਨ ਹੋ ਜੇ ਜਾਂ ਉੱਥੇ ਓਵਰ ਵਾਟਰਿੰਗ ਨਾ ਕਰੋ। ਮੋਇਸਚਰ ਲੈਵਲ ਕਿੰਨੇ ਕੁ ਇੰਚ ਤੇ ਜਾਂ ਕਿੰਨੀ ਕੁ ਡੂੰਘਾਈ ਤੇ ਇਸ ਟਾਈਮ ਚੈੱਕ ਕਰੀਏ, ਜਾਂ ਉਸ ਤੋਂ ਬਾਅਦ 'ਚ ਜਿਹੜਾ ਹੁਣ ਪਾਣੀ ਲਾਉਣਾ ਸ਼ੁਰੂ ਕਰਨਾ ਉਹ ਫਿਰ ਕਦੋਂ ਦੇਖੀਏ? ਆਪਾਂ ਰੂਟ ਜ਼ੋਨ ਦੀ ਡੈਪਥ ਦੇ ਹਿਸਾਬ ਨਾਲ ਆਪਾਂ ਦੇਖਦੇ ਹਾਂ ਵੀ ਜਿਵੇਂ ਪਿਸਟੈਸ਼ੀਓ ਦੇ ਵਿੱਚ ਰੂਟ ਜ਼ੋਨ ਦੀ ਡੈਪਥ ਥੋੜੀ ਜਿਹੀ ਜ਼ਿਆਦਾ, ਆਪਾਂ 4-5 ਫੁੱਟ ਤੱਕ ਆਪਾਂ ਦੇਖਦੇ ਹਾਂ। ਬਦਾਮਾਂ ਦੇ ਵਿੱਚ ਜਿਹੜੀਆਂ ਫਾਈਨ ਫੀਡਰ ਰੂਟਸ ਨੇ ਉਹ ਤਾਂ 1.5 ਫੁੱਟ ਤੱਕ ਹੀ ਹੁੰਦੀਆਂ ਨੇ, 18 ਇੰਚ ਤੱਕ ਹੀ ਹੁੰਦੀਆਂ ਨੇ, ਪਰ ਆਪਾਂ 3-3.5 ਫੁੱਟ ਤੱਕ ਆਪਾਂ ਮੋਇਸਚਰ ਨੂੰ ਮੋਨੀਟਰ ਕਰਦੇ ਹਾਂ ਕਿ ਉੱਥੇ ਪਾਣੀ ਹੈਗਾ ਤਾਂ ਉਹਨੇ ਬੂਟੇ ਨੇ ਚੁੱਕ ਲੈਣਾ। ਆਪਣੇ ਕੋਲੇ ਜਿਹੜਾ ਹੈਂਡ ਹੈਲਡ ਆਗਰ ਹੁੰਦਾ, ਉਹ ਬਸ 2 ਫੁੱਟ 18 ਇੰਚ ਤੋਂ 2 ਫੁੱਟ ਦੇ ਤੱਕ ਉਹਦੀ ਹੁੰਦੀ ਹੈ ਲੈਂਥ, ਤੇ ਉਹ ਤੁਸੀਂ ਆਪਣੇ ਪਿਕਅਪ ਟਰੱਕ ਦੇ ਵਿੱਚ ਰੱਖੋ ਤੇ ਉਹ ਲੰਘਦੇ ਵੜਦੇ ਚੈੱਕ ਕਰਦੇ ਰਹੋ। ਹੋਰ ਜਿਹੜੇ ਨਵੇਂ ਟੂਲਸ ਵੀ ਨੇ, ਮੈਂ ਉਹਨਾਂ ਨੂੰ ਵੀ ਇਨਕਰੇਜ ਕਰਦਾ। ਨਵੇਂ ਟੂਲਸ ਨੇ, ਸੋਇਲ ਮੋਇਸਚਰ ਮੋਨੀਟਰਿੰਗ ਸੈਂਸਰਸ ਨੇ, ਉਹ ਸਾਰਾ ਕੁਛ ਉਹ ਬਹੁਤ ਹੈਲਪਫੁਲ ਨੇ। ਤੁਸੀਂ ਆਪਣੇ ਕੰਸਲਟੈਂਟ ਦੇ ਨਾਲ ਗੱਲਬਾਤ ਕਰਕੇ ਜਿਹੜਾ ਵੀ ਸੂਟੇਬਲ ਹੈਗਾ ਉਹ ਤੁਸੀਂ ਲਓ। ਪਰ ਜੇਕਰ ਆਪਣੇ ਬਾਗ ਦੇ ਵਿੱਚ ਉਹ ਨਹੀਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਹੀ ਦੱਸਣਾ ਆਪਾਂ ਨੂੰ। ਇਹ ਆਪਣੀ ਜਿਹੜੀ ਹੈ ਇੱਦਾਂ ਦੇ ਟੂਲ ਨੇ, ਤੁਸੀਂ ਆਪਣੇ ਕੋਲ ਰੱਖੋ। ਤੁਹਾਨੂੰ ਆਪਣੀ ਮਿੱਟੀ ਦਾ ਪਤਾ, ਤੁਹਾਨੂੰ ਆਪਣੇ ਬੂਟਿਆਂ ਦਾ ਪਤਾ ਹੈ, ਤੇ ਉਹ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਕਿੰਨਾ ਕੁ ਮੋਇਸਚਰ ਹੈ ਜਿਹੜਾ ਉਹ ਇਨਫ ਹੈਗਾ। ਸੋ ਤਿਆਰੀ ਜਿਹੜੀ ਉਹ ਰੱਖੋ। ਸੋ ਰਾਈਟ ਨਾਓ ਸਪਰੇਅ ਵਗੈਰਾ ਕਿਹੜੀ ਚੱਲ ਰਹੀ ਆ, ਤੇ ਆਉਣ ਵਾਲੇ ਦਿਨਾਂ 'ਚ ਫਿਰ ਇੱਕ ਤਾਂ ਇਰੀਗੇਸ਼ਨ ਵਾਲੇ ਵੀ ਚੈੱਕ ਕਰ ਲਓ, ਪਾਣੀ ਪੂਣੀ ਕੱਢ ਕੇ ਦੇਖ ਲਓ, ਫਲਸ਼ ਆਊਟ ਕਰ ਲਓ ਸਭ ਕੁਛ। ਹਾਂ, ਉਹ ਜਿਹੜੀ ਇਰੀਗੇਸ਼ਨ ਸਿਸਟਮ ਦੀ ਮੇਨਟੇਨੈਂਸ ਆ ਉਹ ਹੁਣ ਤੱਕ ਤੁਹਾਡੀ ਜਿਹੜੀ ਉਹ ਮੁਕੰਮਲ ਹੋ ਜਾਣੀ ਚਾਹੀਦੀ, ਕਿਉਂਕਿ ਹੁਣ ਤੱਕ ਤਾਂ ਤੁਸੀਂ ਪੂਰੇ ਰੈਡੀ ਹੋਣੇ ਚਾਹੀਦੇ। ਹਾਂ, ਸਹੀ ਗੱਲ ਹੈ। ਸੋ ਉਹ ਜਿਹੜਾ ਉਹ ਪ੍ਰੀਟੀ ਮੱਚ ਲੇਟ ਡੋਰਮੈਂਟ ਸੀਜ਼ਨ ਦਾ ਆਪਣਾ ਕੰਮ ਹੈਗਾ। ਹਨਾ, ਇਹਦੇ ਵਿੱਚ ਜਿਹੜੀ ਆਪਾਂ ਨਿਊਟ੍ਰੀਐਂਟਸ ਦੀ ਗੱਲ ਕੀਤੀ ਨਾ, ਮਾਈਕਰੋ ਨਿਊਟ੍ਰੀਐਂਟਸ ਦੀ, ਕੱਲ ਹੀ ਇੱਕ ਸੱਜਣ ਦਾ ਕੁਐਸਚਨ ਆਇਆ ਸੀਗਾ, ਉਹਨਾਂ ਨੇ ਫੋਟੋ ਪਾਈ ਸੀ ਪਿਸਟੈਸ਼ੀਓਜ਼ ਦੀਆਂ, ਮੈਂ ਉਹਨਾਂ ਨੂੰ ਕੰਟੈਕਟ ਕੀਤਾ। ਬਲਾਈਂਡ ਵੁੱਡ ਪਿਸਤਿਆਂ ਦੇ, ਬਲਾਈਂਡ ਵੁੱਡ ਆਪਾਂ ਕਹਿੰਦੇ ਹਾਂ ਕਿ ਜਦੋਂ ਇੱਕ ਲੰਬੀ ਸ਼ੂਟ ਹੈ, ਛਮਕ ਜਿਹੜੀ ਲੰਬੀ ਹੈ, ਜਿਹਦੇ ਉੱਤੇ ਕੋਈ ਪੱਤੇ ਨਹੀਂ ਦਿਖ ਰਹੇ, ਸਾਰੀ ਦੀ ਸਾਰੀ ਬਲਾਈਂਡ ਹੈ, ਉਹਦੀਆਂ ਜਿਹੜੀਆਂ ਵੀ ਕਰੂੰਬਲਾਂ ਸਾਈਡ ਤੋਂ ਬਣਨੀਆਂ ਸੀਗੀਆਂ ਉਹ ਡਿੱਗ ਪਈਆਂ, ਬਣੀਆਂ ਨਹੀਂ ਗਈਆਂ।
ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦਾ ਕਾਪਰ ਦਾ ਤੇ ਜ਼ਿੰਕ ਦਾ ਕੀ ਲੈਵਲ ਹੈਗਾ। ਸੋ ਆਮ ਤੌਰ ਦੇ ਉੱਤੇ ਕਾਪਰ ਦੀ ਡੈਫੀਸ਼ੀਐਂਸੀ ਤੇ ਜ਼ਿੰਕ ਦੀ ਡੈਫੀਸ਼ੀਐਂਸੀ, ਮਾਈਕਰੋ ਨਿਊਟ੍ਰੀਐਂਟਸ ਇਹ ਦੋ ਬਹੁਤ ਇੰਪੋਰਟੈਂਟ ਹੈ। ਠੀਕ ਹੈ। ਤੇ ਉਹਨਾਂ ਦੀ ਡੈਫੀਸ਼ੀਐਂਸੀ ਜੇ ਹੋਵੇ ਤੇ ਇਸ ਤਰ੍ਹਾਂ ਦੇ ਸਿੰਪਟਮਸ ਆਉਂਦੇ ਆ, ਫਿਰ ਉਹਦੇ ਨਾਲ ਬੂਟੇ ਦੀ ਗਰੋਥ ਪ੍ਰੋਪਰ ਨਹੀਂ ਬਣਦੀ। ਸੋ ਜ਼ਿੰਕ ਦੀ ਖਾਸ ਤੌਰ ਦੇ ਉੱਤੇ ਅਸੀਂ ਇਹ ਕਹਿੰਦੇ ਕਿ ਜਦੋਂ ਆਹ ਹੁਣ ਅਪ੍ਰੈਲ ਦੇ ਅਖੀਰਲੇ ਦਿਨ ਨੇ, ਪਿਸਤਿਆਂ ਦੇ ਹੁਣ ਫੁੱਲ ਮਤਲਬ ਆ ਚੁੱਕੇ ਆ ਤੇ ਉਹ ਸਾਰਾ ਫਰੂਟ ਸੈਟ ਆ ਜਿਹੜਾ ਉਹ ਚੱਲ ਰਿਹਾ, ਤੇ ਪੱਤੇ ਜਿਹੜੇ ਆ ਉਹ ਲਵੇ ਜੇ ਪੱਤੇ ਜਿਹੜੇ ਕੋਮਲ ਪੱਤੇ ਨੇ ਉਹ ਹੁਣ ਤੋਂ ਲੈ ਕੇ ਅਪ੍ਰੈਲ ਦੇ ਅਖੀਰ ਤੱਕ, ਮਈ ਦੇ ਸ਼ੁਰੂ ਤੱਕ ਉਹ ਕੋਮਲ ਪੱਤੇ ਰਹਿਣੇ ਬੂਟੇ ਤੇ। ਤੇ ਜਦੋਂ ਕੋਮਲ ਪੱਤੇ ਜਿਨ੍ਹਾਂ ਦੇ ਉੱਤੇ ਸਖਤ ਤਹਿ ਨਹੀਂ ਬਣੀ ਹੁੰਦੀ ਹਾਲੇ ਪੱਤੇ ਦੀ, ਉਦੋਂ ਜ਼ਿੰਕ ਦਾ ਅਪਟੇਕ ਮੈਕਸਿਮਮ ਹੁੰਦਾ। ਠੀਕ ਹੈ। ਸੋ ਜ਼ਿੰਕ ਦੀ ਫੋਲੀਅਰ ਸਪਰੇ ਨਾਲ ਉਹਦੇ ਮਾਈਕਰੋ ਨਿਊਟ੍ਰੀਐਂਟ ਹੋਰ ਜਿਹੜੇ ਕਾਪਰ, ਮੈਂਗਨੀਜ਼, ਬੋਰਾਨ, ਆਇਰਨ ਜਿਹੜੇ ਵੀ ਉਸ ਮਿਕਸ ਦੇ ਵਿੱਚ ਆਉਂਦੇ ਆ ਮਾਈਕਰੋ ਨਿਊਟ੍ਰੀਐਂਟ, ਉਹ ਇਸ ਟਾਈਮ ਦੇ ਉੱਤੇ ਜਦੋਂ ਪੱਤੇ ਤਾਜ਼ਾ ਨੇ ਤੇ ਕੋਮਲ ਨੇ ਉਦੋਂ ਉਹ ਸਪਰੇ ਕਰਨੀ ਚਾਹੀਦੀ ਹੈ। ਤੇ ਉਹਦੇ ਨਾਲ ਹੀ ਬਦਾਮਾਂ ਦੇ ਵਿੱਚ ਹੀ ਖਾਸ ਤੌਰ ਦੇ ਉੱਤੇ, ਕਿਉਂਕਿ ਹੁਣ ਲੀਫ ਫੁੱਟਡ ਬਗ ਇੱਕ ਸਮੱਸਿਆ ਹੁਣ ਨਵੀਂ ਆ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ, ਲੀਫ ਫੁੱਟਡ ਬਗ ਹੈ ਜਿਹੜਾ ਉਹ ਆਪਣੀ ਹਾਈਬਰਨੇਸ਼ਨ ਤੋਂ ਉੱਠ ਕੇ ਤੇ ਪਹਿਲੀ ਫਸਲ ਉਹਦੀ ਅਕਸਰ ਬਦਾਮ ਹੀ ਹੁੰਦੀ ਹੈ, ਕਿਉਂਕਿ ਬਦਾਮਾਂ ਦੇ ਵਿੱਚ ਉਹਨੇ ਜਿਹੜੀਆਂ ਕੋਮਲ ਹੈਗੀਆਂ ਨੇ ਗਿਰੀ ਦੇ ਆਲੇ ਦੁਆਲੇ ਜਿਹੜੀ ਉਹ ਸ਼ੈਲ ਹੈ ਉਹ ਬਣਿਆ ਨਹੀਂ ਹੁੰਦਾ, ਸਖਤ ਨਹੀਂ ਹੁੰਦਾ, ਕੱਚਾ ਹੁੰਦਾ। ਸੋ ਉਹਨੇ ਉਹਦੇ ਵਿੱਚੋਂ ਸੈਪ ਸਕ ਕਰਨਾ ਹੁੰਦਾ। ਸੋ ਜਦੋਂ ਤੁਸੀਂ ਲੀਫ ਫੁੱਟਡ ਬਗ ਦੇ ਲਈ ਸਪਰੇ ਕਰਦੇ ਹੋ, ਭਾਵੇਂ ਪ੍ਰੀਐਮਪਟਿਵ ਸਪਰੇ ਕਰਦੇ ਹੋ, ਤਾਂ ਉਦੋਂ ਉਹ ਤੁਸੀਂ ਮਾਈਕਰੋ ਨਿਊਟ੍ਰੀਐਂਟਸ ਦੀ ਸਪਰੇ ਜ਼ਰੂਰ ਸ਼ਾਮਲ ਕਰ ਲੈਣੀ। ਤੇ ਇਹ ਅਪ੍ਰੈਲ ਦੇ ਵਿੱਚ ਵੀ ਤੇ ਜੂਨ ਦੇ ਵਿੱਚ ਵੀ ਅੱਗੇ ਜਾ ਕੇ ਪਿਸਟੈਸ਼ੀਅਸ ਦੇ ਵਿੱਚ ਮਾਈਕਰੋ ਨਿਊਟ੍ਰੀਐਂਟ ਦੀ ਸਪਰੇ ਇੱਕ ਆਮ ਰਿਕਮੈਂਡਡ ਪ੍ਰੈਕਟਿਸ ਹੈ। ਇਹਦੇ ਉੱਤੇ ਮਿਸ ਨਾ ਕੀਤਾ ਜਾਵੇ, ਕਿਉਂਕਿ ਨਹੀਂ ਤਾਂ ਫਿਰ ਇਹ ਜਿਸ ਤਰ੍ਹਾਂ ਉਹ ਮੈਂ ਤੁਹਾਨੂੰ ਦੱਸਿਆ ਫੋਟੋਆਂ, ਇਹ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਬਲਮ ਆ। ਸੋ ਬਲਾਈਂਡ ਛਟੀਆਂ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ, ਸੋ ਇਹ ਪਿਸਤੇ 'ਚ ਵੀ ਹੋ ਸਕਦੀਆਂ, ਕਿਸੇ ਦੇ ਵਿੱਚ ਵੀ ਜਿਹੜੀਆਂ ਉਹ ਹੋ ਸਕਦੀਆਂ। ਬਾਕੀ ਜਿਹੜੇ ਕ੍ਰੌਪਸ ਦਾ ਵੀ ਸੇਮ ਹੀ ਤਕਰੀਬਨ ਜਿਹੜਾ ਉਹ ਚੱਲ ਰਿਹਾ ਆ, ਇਹੀ ਪੈਟਰਨ ਦੇ ਉੱਤੇ ਆ ਵੀ ਇਹੀ ਫੋਲੀਅਰ ਸਪਰੇਜ਼ ਵਗੈਰਾ ਦਾ ਬਾਕੀ। ਹਾਂਜੀ, ਜਿਵੇਂ ਗ੍ਰੇਪਸ ਦੇ ਵਿੱਚ ਆਪਾਂ ਗੱਲ ਕਰੀਏ, ਗ੍ਰੇਪਸ ਦੇ ਵਿੱਚ ਕਿਉਂਕਿ ਹੁਣ ਉਹੀ ਨਵਾਂ ਫਟਾਰਾ ਜਿਹੜਾ ਉਹ ਵੈਰਾਈਟੀ ਤੇ ਡਿਪੈਂਡ ਕਰਦਾ ਹੈ, ਜਿਹੜੀ ਕੁਛ ਅਰਲੀ ਵੈਰਾਈਟੀ ਨੇ, ਕੁਛ ਲੇਟ ਵੈਰਾਈਟੀਜ਼ ਨੇ, ਬਲੂਮ ਦਾ ਟਾਈਮ ਹੈ ਤੇ ਨਵਾਂ ਫਟਾਰਾ ਆਉਣ ਦਾ ਟਾਈਮ ਹੈ। ਤੇ ਇਹਨਾਂ ਦਿਨਾਂ ਦੇ ਗ੍ਰੇਪਸ ਦੇ ਵਿੱਚ ਪਿਛਲੇ ਸਾਲ ਤੇ ਸ਼ਾਇਦ ਉਦੋਂ ਪਿਛਲੇ ਸਾਲ ਵੀ ਇੱਕ ਵਾਰੀ ਲੇਟ ਜਦੋਂ ਆਈ ਸੀਗੀ ਰੇਨ, ਤੇ ਗ੍ਰੇਪਸ ਦੇ ਵਿੱਚ ਪਾਊਡਰੀ ਮਿਲਡਿਊ ਵਗੈਰਾ ਦਾ ਬਹੁਤ ਹੋ ਜਾਂਦਾ ਅਸਰ ਇਹਨਾਂ ਦਿਨਾਂ ਦੇ ਵਿੱਚ, ਜਦੋਂ ਮੋਇਸਚਰ ਪੈਂਦਾ। ਤੇ ਇਵੇਂ ਪਿਸਤਿਆਂ ਦੇ ਵਿੱਚ ਵੀ ਹੁਣ ਜਦੋਂ ਫੁੱਲ ਪੈਂਦੇ ਆ, ਫੁੱਲ ਪੈਣ ਦੇ ਜਮਾਂ ਉਸ ਟਾਈਮ ਦੇ ਉੱਤੇ ਜਦੋਂ ਮੀਂਹ ਪੈਂਦਾ ਤਾਂ ਬੋਟਰੈਟਸ ਜਾਂ ਬੋਟਰੀਓਸਫੀਰੀਆ ਫੰਗਸ ਨੇ ਜਿਹੜੀਆਂ ਉਹ ਅਸਰ ਕਰਦੀਆਂ। ਸੋ ਐਵੇਂ ਗ੍ਰੇਪ ਦੇ ਵਿੱਚ ਪਾਊਡਰੀ ਮਿਲਡਿਊ ਹੈ ਜਿਹੜਾ, ਉਹਨੂੰ ਪਿਛਲੇ ਸਾਲਾਂ ਦੀ ਜਿਹੜੀ ਲਰਨਿੰਗ ਹੈ ਆਪਣੀ ਹੋਈ ਹੈ ਕਿ ਪਾਊਡਰੀ ਮਿਲਡਿਊ ਨੇ ਕਾਫੀ ਅਸਰ ਪਾਇਆ ਸੀ ਇੰਡਸਟਰੀ ਵਾਈਡ। ਸੋ ਇਹ ਜਿਹੜੀਆਂ ਸਪਰੇਜ਼ ਹੈ ਉਹਦਾ ਟਾਈਮ, ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਵੈਬਸਾਈਟਸ ਨੇ ਨਾ, ਠੀਕ ਹੈ ਜੀ, ਉਹਨਾਂ ਦੇ ਵਿੱਚ ਰਿਸੋਰਸਿਸ ਕਾਫੀ ਦਿੱਤੇ ਨੇ, ਮਾਡਲਸ ਦਿੱਤੇ ਨੇ ਕਿ ਕਿੰਨੇ ਦਿਨਾਂ ਤੱਕ ਜੇ ਤੁਹਾਡੀ ਨਮੀ ਰਵੇ ਜਾਂ ਟੈਂਪਰੇਚਰ ਇੰਨਾ ਕੁ ਰਵੇ ਤਾਂ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਉਹ ਤੁਹਾਡਾ ਕਦੋਂ ਉਹ ਸਪਰੇ ਕਰਨ ਦੀ ਲੋੜ ਪੈ ਸਕਦੀ ਹੈ। ਸੋ ਸਾਰੇ ਰਿਸੋਰਸਿਸ ਠੀਕ ਹੈ। ਇਹ ਤਾਂ ਹੁਣ ਕਮਰਸ਼ੀਅਲ ਲੈਵਲ ਦੇ ਉੱਤੇ ਕਿ ਲੋਕਾਂ ਦੇ ਘਰਾਂ 'ਚ ਵੀ ਬੜੇ ਬੂਟੇ ਲਾਏ ਆ, ਪਿੱਛੇ ਗਾਰਡਨ ਵਗੈਰਾ ਇਹ ਵੀ ਲਾਏ ਆ, ਉਹ ਵੀ ਅਜੇ ਇਰੀਗੇਸ਼ਨ ਤੋਂ ਪਰਹੇਜ਼ ਹੀ ਕਰਨ। ਹਾਂ, ਘਰਾਂ ਦੇ ਵਿੱਚ ਮੈਨੂੰ ਲੱਗਦਾ ਵੀ ਫਿਲਹਾਲ ਮਿੱਟੀ ਦੇ ਵਿੱਚ ਨਮੀ ਹੈਗੀ, ਕਾਫੀ ਹੈਗਾ। ਹਾਂ, ਸੋ ਓਵਰ ਵਾਟਰਿੰਗ ਘਰਾਂ ਦੇ ਵਿੱਚ, ਚਲੋ ਆਪਾਂ ਵੈਸੇ ਘਰੇਲੂ ਬਗੀਚੇ ਦੀ ਬਾਅਦ 'ਚ ਗੱਲ ਕਰਨੀ ਹੈ, ਘਰਾਂ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਮੈਨੂੰ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਸਵਾਲ, ਜਿਹੜੇ ਵੀ ਬੂਟੇ ਲੱਗੇ ਨੇ ਨਾ, ਉਹਨਾਂ ਨੂੰ ਓਵਰ ਵਾਟਰਿੰਗ ਆਪਾਂ ਜ਼ਿਆਦਾ ਕਰਦੇ ਹਾਂ। ਇੱਕ ਤਾਂ ਪਹਿਲੀ ਸਮੱਸਿਆ ਇਹ ਹੁੰਦੀ ਹੈ ਕਿ ਅਕਸਰ ਸਾਡੀ ਜਿਹੜੀ ਬੂਟਿਆਂ ਵਾਲੀ ਸਾਈਡ 'ਤੇ ਕਿਆਰੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਆਪਣੇ ਬੂਟੇ ਹੁੰਦੇ ਜਾਂ ਝਾੜੀਆਂ ਹੁੰਦੀਆਂ, ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਉਹੀ ਸਿਸਟਮ ਹੁੰਦਾ ਜਿਹੜਾ ਆਪਣੇ ਘਾਹ ਦੇ ਲਾਉਣ ਵਾਸਤੇ ਹੁੰਦਾ। ਉਹਦਾ ਕੋਈ ਅਲੱਗ ਸਿਸਟਮ ਜਾਂ ਅਲੱਗ ਟਾਈਮਰ ਨਹੀਂ ਹੁੰਦਾ ਉਹਦੇ ਵਾਸਤੇ। ਤੇ ਘਾਹ ਤੁਹਾਨੂੰ ਪਤਾ ਹੈ ਇੰਨੀ ਥਰਸਟੀ ਚੀਜ਼ ਹੈ ਕਿ ਘਾਹ ਨੂੰ ਤਾਂ ਬਹੁਤ ਜ਼ਿਆਦਾ, ਘਾਹ ਨੂੰ ਤਾਂ ਹਰ ਦੂਜੇ ਦਿਨ 10-10, 15-15 ਮਿੰਟ ਪਾਣੀ ਲੱਗਦਾ ਗਰਮੀਆਂ ਦੇ ਵਿੱਚ, ਪਰ ਜਿਹੜੇ ਇਹ ਬੂਟੇ ਨੇ ਇਹਨਾਂ ਨੂੰ ਇੰਨਾ ਪਾਣੀ ਨਹੀਂ ਚਾਹੀਦਾ ਹੁੰਦਾ। ਸੋ ਘਰਾਂ ਦੇ ਵਿੱਚ ਆਪਾਂ ਜ਼ਿਆਦਾ ਕਰਦੇ ਹਾਂ ਓਵਰ ਵਾਟਰਿੰਗ। ਇੱਕ ਇਹ ਹੈ ਕਿ ਜਦੋਂ ਆਪਾਂ ਸ਼ਾਮ ਨੂੰ ਬੈਠੇ, ਆਪਾਂ ਵਿਹਲੇ ਹਾਂ, ਖਾਸ ਤੌਰ ਤੇ ਬੰਦਾ ਕਹਿੰਦਾ ਚਲੋ ਪਾਣੀ ਲਾ ਲੈਂਦੇ, ਸੋ ਇਸ ਚੀਜ਼ ਤੋਂ ਰੇਜ਼ ਕਰਨਾ ਚਾਹੀਦਾ। ਨਾਲ ਹੀ ਇਹਦੇ ਮੋਇਸਚਰ ਦੀ ਗੱਲ ਚੱਲੀ ਹੈ ਤੇ ਮੇਰੇ ਦਿਮਾਗ 'ਚ ਇਹ ਚੀਜ਼ ਆ ਰਹੀ ਹੈ ਕਿ ਹੁਣ ਸਪਰਿੰਗ ਕਲੀਨਿੰਗ ਦਾ ਟਾਈਮ ਹੈ। ਹਾਂਜੀ, ਬਿਲਕੁਲ। ਘਰਾਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਆਪਾਂ ਕੋਈ ਮਲਚ ਵਗੈਰਾ ਪਾਈ ਹੈ, ਆਪਾਂ ਵੁੱਡ ਚਿਪਸ ਵਗੈਰਾ ਖਿਲਾਰ ਦਿੰਦੇ ਹੁੰਦੇ ਹਾਂ, ਉਹਨਾਂ ਦੇ ਵਿੱਚ ਅੱਜ ਕੱਲ੍ਹ ਜਾਂ ਤੋਂ ਪਹਿਲਾਂ ਵੀ ਜਦੋਂ ਮੋਇਸਚਰ ਰਹਿੰਦਾ ਹੈ, ਠੰਡ ਜਿਹੀ ਰਹਿੰਦੀ ਹੈ ਥੋੜ੍ਹੀ ਜਿਹੀ, ਤੇ ਹੌਲੀ ਹੌਲੀ ਮੌਸਮ ਖੁੱਲ੍ਹਣਾ ਸ਼ੁਰੂ ਹੁੰਦਾ ਤਾਂ ਸਨੇਲਸ ਵਰਗੀਆਂ ਸਮੱਸਿਆਵਾਂ ਬਹੁਤ ਆਉਂਦੀਆਂ ਨੇ। ਜਿਹੜੇ ਸਨੇਲ ਹੈ ਉਹ ਉਹਨਾਂ ਥਾਵਾਂ ਦੇ ਉੱਤੇ ਹਾਈਡ ਕਰਦੇ ਆ। ਉਹ ਜਿੱਥੇ ਕਿਤੇ ਥੋੜਾ ਮੋਇਸਚਰ ਹੈਗਾ
ਜਾਂ ਜਿੱਥੇ ਕੋਈ ਪੁਰਾਣੀ ਜਿਵੇਂ ਖਾਦ ਦੀ ਬੋਰੀ ਸਾਈਡ ਦੇ ਉੱਤੇ ਪਈ ਰਹਿ ਗਈ ਉਹਦੇ ਹੇਠਾਂ ਲੁਕ ਗਏ, ਜਾਂ ਮਲਚ ਹੈ ਜਿਹੜੀ ਉਹਦੇ ਹੇਠਾਂ ਲੁਕ ਗਏ, ਠੀਕ ਹੈ, ਤੇ ਜਾਂ ਪੱਤੇ ਇਕੱਠੇ ਕੀਤੇ ਤੁਸੀਂ ਰੱਖੇ ਸੀ ਗਾਲਣ ਵਾਸਤੇ ਉਹਦੇ ਹੇਠਾਂ ਲੁਕ ਗਏ। ਸੋ ਇਦਾਂ ਦੀਆਂ ਹਾਈਡਿੰਗ ਸਪੇਸਿਸ ਜਿਹੜੀਆਂ ਸੰਘਣੀਆਂ ਜਾਂ ਡਾਰਕ ਹੋਣ, ਰੌਸ਼ਨੀ ਤੋਂ ਦੂਰ ਹੋਣ, ਨਾਲ ਉਹਦੇ ਵਿੱਚ ਮੋਇਸਚਰ ਹੋਵੇ, ਸਿੱਲੀਆਂ ਹੋਣ, ਸਲਾਬੀਆਂ ਹੋਣ, ਉਹ ਥਾਵਾਂ ਨੂੰ ਤੁਸੀਂ ਕਲੀਅਰ ਕਰੋ, ਉਹਨਾਂ ਨੂੰ ਧੁੱਪ ਲੱਗਣ ਦਿਓ। ਇਸੇ ਤਰ੍ਹਾਂ ਜੇ ਕੋਈ ਬੂਟੇ ਤੁਹਾਡੇ ਕਾਫੀ ਸੰਘਣੀ ਛਤਰੀ ਹੈ, ਉਹਨਾਂ ਦੀ ਕਾਂਟ ਛਾਂਟ ਹੁਣ ਤੱਕ ਤੁਸੀਂ ਕਰ ਦੇਣੀ ਚਾਹੀਦੀ ਹੈ, ਤਾਂ ਕਿ ਅਜੇ ਵੀ ਪ੍ਰੂਨਿੰਗ ਹੋ ਸਕਦੀ ਕਿ ਲੇਟ ਜਿਹੜੇ ਹੁਣ ਜਿਹੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਕਮਰਸ਼ੀਅਲ ਆਰਚਰਡਸ ਦੇ ਵਿੱਚ ਉੱਥੇ ਤਾਂ ਕਿਉਂਕਿ ਆਪਾਂ ਕ੍ਰੌਪ ਹੁਣ ਸੈੱਟ ਹੋ ਗਈ ਹੈ, ਤੇ ਜਦੋਂ ਕ੍ਰੌਪ ਸੈੱਟ ਹੋਣ ਤੋਂ ਬਾਅਦ ਜੇ ਆਪਾਂ ਪ੍ਰੂਨਿੰਗ ਕਰਦੇ ਹਾਂ ਤਾਂ ਵੀ ਟੇਕ ਅ ਹਿੱਟ ਔਨ ਦੀ ਸਟ੍ਰੈਸ ਤੇ ਜਾਂਦਾ ਹੈ। ਹਾਂ, ਪਰ ਸਿਟਰਸ ਹੈ, ਜਿਹੜੇ ਸਿਟਰਸ ਦੇ ਬੂਟੇ ਹੁਣ ਫੁੱਲ ਬਲੂਮ ਦੇ ਵਿੱਚ ਹੁਣ ਪੂਰਾ। ਸੋ ਬਲੂਮ ਆਉਣ ਤੋਂ ਪਹਿਲਾਂ ਆਈਡੀਅਲ ਟਾਈਮ ਹੁੰਦਾ ਸਿਟਰਸ ਦੇ ਵਿੱਚ ਪ੍ਰੂਨਿੰਗ ਕਰਨ ਦਾ, ਕਾਂਟ ਛਾਂਟ ਕਰਨ ਦਾ। ਜੇ ਬਲੂਮ ਦਾ ਟਾਈਮ ਪਾਸ ਹੋ ਗਿਆ ਜਾਂ ਬਲੂਮ ਦੇ ਦੌਰਾਨ ਜੇ ਤੁਸੀਂ ਹੁਣ ਵੀ ਕਰ ਦਿਓਗੇ ਤਾਂ ਵੀ ਬੂਟੇ ਨੇ ਕੰਪਨਸੇਟ ਕਰਕੇ ਫਰੂਟ ਸੈੱਟ ਉਸ ਤਰੀਕੇ ਨਾਲ ਕਰ ਦੇਣਾ। ਜੇ ਉਹ ਪੈਟਲ ਫਾਲ ਜਾਂ ਫਰੂਟ ਸੈੱਟ ਹੋ ਗਿਆ ਉਸ ਤੋਂ ਬਾਅਦ ਜੇ ਪ੍ਰੂਨਿੰਗ ਕਰੋਗੇ ਤਾਂ ਤੁਹਾਡੀ ਕ੍ਰੌਪ ਦਾ ਲਾਸ ਹੈਗਾ। ਪਰ ਜੇ ਮੈਂ ਸਮਝਦਾ ਕਿ ਜੇ ਬਹੁਤ ਗਹਿਰੀ ਛਤਰੀ ਹੈਗੀ ਹੈ ਤੁਹਾਡੀ, ਬਹੁਤ ਸੰਘਣੀ ਛਤਰੀ ਹੈ, ਤੇ ਤੁਸੀਂ ਘਰੇਲੂ ਬਗੀਚੇ ਦੇ ਵਿੱਚ ਤੁਹਾਡਾ 1 ਜਾਂ 2 ਬੂਟੇ ਹੈਗੇ ਆ ਤੇ ਉਹ ਤੁਸੀਂ ਮਿਸ ਕਰ ਗਏ ਜਾਂ ਤੁਹਾਡੇ ਨਹੀਂ ਖਿਆਲ ਆਇਆ, ਤਾਂ ਹਾਲੇ ਵੀ ਇਹ ਰਿਮਾਈਂਡਰ ਹੈਗਾ ਕਿ ਤੁਸੀਂ ਉਹਨੂੰ ਥੋੜਾ ਜਿਹਾ ਛਤਰੀ ਨੂੰ ਖੋਲ ਜ਼ਰੂਰ ਦਿਓ, ਤਾਂ ਕਿ ਅੱਗੇ ਜਾ ਕੇ ਧੁੱਪ ਵਗੈਰਾ ਉਹਨੂੰ ਲੱਗੇ, ਸੋਹਣਾ ਬੂਟੇ ਦੇ ਅੰਦਰੋਂ ਛਤਰੀ ਨੂੰ ਧੁੱਪ ਲੱਗਣੀ ਉਹ ਲਾਜ਼ਮੀ ਜ਼ਰੂਰੀ ਹੁੰਦਾ ਹੈ ਸਾਰੀਆਂ ਚੀਜ਼ਾਂ। ਸੋ ਇਹ ਲੇਟੈਸਟ ਜਿਹੜਾ ਇਸ ਟਾਈਮ ਚੱਲ ਰਿਹਾ ਜੀ, ਚਾਹੇ ਤੁਸੀਂ ਕਮਰਸ਼ੀਅਲ ਫਾਰਮਿੰਗ ਦੇ ਵਿੱਚ ਆ, ਵੱਖ-ਵੱਖ ਕ੍ਰੌਪਸ ਦੇ ਵਿੱਚ ਆ, ਸੋ ਸਪਰੇਜ਼ ਦਾ ਟਾਈਮ ਜਿਹੜਾ ਚੱਲ ਰਿਹਾ ਉਹ ਮਿਸ ਨਾ ਕਰੋ। ਇਰੀਗੇਸ਼ਨ ਵਾਲਾ ਤੁਹਾਡਾ ਹੁਣ ਬਿਲਕੁਲ ਸੈੱਟ ਹੋਣਾ ਚਾਹੀਦਾ ਆ, ਕਿਉਂਕਿ ਆਉਂਦੇ ਦਿਨਾਂ 'ਚ ਫਿਰ ਹੌਲੀ-ਹੌਲੀ ਗਰਮੀ ਵਧਣੀ ਆ, ਜਿਉਂ-ਜਿਉਂ ਨਮੀ ਘਟਣੀ ਆ ਸੋਇਲ ਦੇ ਵਿੱਚ, ਤਾਂ ਫਿਰ ਤੁਸੀਂ ਐਕਸਟਰਨਲ ਜਿਹੜਾ ਵਾਟਰਿੰਗ ਵਾਲਾ ਸਕੈਜੂਲ ਆਪਣਾ ਉਸ ਹਿਸਾਬ ਦੇ ਨਾਲ ਰੈਡੀ ਜਿਹੜਾ ਉਹ ਤੁਸੀਂ ਰੱਖੋ। ਹੋਮ ਗਾਰਡਨਸ ਦੀ ਹੋਈ ਜੇ ਆਪਾਂ ਥੋੜ੍ਹੀ ਜਿਹੀ ਅਗਲੀ ਨਾਲ ਹੁਣ ਗੱਲ ਕਰ ਲਈਏ ਡਾਕਟਰ ਬਰਾੜ, ਵੀ ਵਧੀਆ ਚੀਜ਼ ਹੁੰਦੀ ਆ, ਹਰ ਇੱਕ ਨੂੰ ਚੰਗਾ ਲੱਗਦਾ ਹੈ ਇਹ ਚੀਜ਼ ਕਰਕੇ, ਜਿੱਥੇ ਆਪਾਂ ਇੱਥੋਂ ਸਬਜ਼ੀਆਂ, ਫਲ, ਸਾਰਾ ਕੁਛ ਪ੍ਰਾਪਤ ਕਰਦੇ ਆ। ਇੱਕ ਆਪਣੇ ਨੇਚਰ ਨੂੰ, ਆਪਣੇ ਆਪ ਨੂੰ ਕਾਮ ਡਾਊਨ ਕਰਨ ਨੂੰ ਵੀ ਇੱਕ ਬੜੀ ਵਧੀਆ ਚੀਜ਼ ਹੈ। ਬਿਲਕੁਲ। ਅਸੀਂ ਪਿੱਛੇ ਜੇ ਮੈਂ ਉਹਦੇ 'ਤੇ ਡਿਸਕਸ਼ਨ ਵੀ ਕੀਤੀ ਸੀਗੀ ਪ੍ਰੋਗਰਾਮ ਦੇ ਵਿੱਚ, ਕਿ ਮਾਰਚ ਦਾ 3 ਹਫ਼ਤਾ ਨੈਸ਼ਨਲ ਹਾਰਟੀਕਲਚਰ ਥੈਰੇਪੀ ਵੀਕ ਹੁੰਦਾ ਹੈ। ਠੀਕ ਹੈ ਜੀ। ਸੋ ਸਾਰੇ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਹਾਰਟੀਕਲਚਰ ਥੈਰੇਪੀ, ਮੈਂ ਤੁਹਾਡੇ ਰੇਡੀਓ ਦੇ ਜ਼ਰੀਏ ਤੁਹਾਡੇ ਲਿਸਨਰ ਦੇ ਨਾਲ ਵੀ ਇਹ ਗੱਲ ਸਾਂਝੀ ਕਰਦੇ ਹਾਂ ਕਿ ਹਾਰਟੀਕਲਚਰ ਥੈਰੇਪੀ ਇੱਕ ਪ੍ਰੋਪਰ ਟਰਮ ਹੈ। ਉਹਦਾ ਮਤਲਬ ਇਹ ਹੈ ਕਿ ਜਿਵੇਂ ਮੈਂਟਲ ਹੈਲਥ ਵਾਸਤੇ ਆਪਾਂ ਕੋਈ ਹੋਰ ਥੈਰੇਪੀ ਤੁਹਾਨੂੰ ਡਾਕਟਰ ਦੱਸਦਾ, ਕੋਈ ਕਹਿੰਦਾ ਵੀ ਕਾਉਂਸਲਰ ਨਾਲ ਗੱਲ ਕਰ ਲਓ, ਕਈ ਬੰਦਿਆਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਰਿਲੇਸ਼ਨਸ਼ਿਪ 'ਚ ਚਲੇ ਜਾਓ, ਜਾਂ ਇੱਦਾਂ ਦੀਆਂ ਥੈਰੇਪੀ ਨੇ ਕਿ ਦੋਸਤਾਂ ਮਿੱਤਰਾਂ ਨਾਲ ਇੱਕ ਗਰੁੱਪ ਬਣਾ ਲਓ, ਗੱਲਾਂ ਕਰੋ। ਇਵੇਂ ਹੀ ਇੱਕ ਤੁਹਾਡਾ ਸਾਈਕੈਟਰਿਸਟ ਤੁਹਾਨੂੰ ਲਿਖ ਕੇ ਪਰਚੀ ਦੇ ਉੱਤੇ ਫਾਰਮਲੀ ਦੇ ਸਕਦਾ ਕਿ ਹਾਰਟੀਕਲਚਰ ਥੈਰੇਪੀ ਤੁਹਾਡੇ ਲਈ ਠੀਕ ਹੋਊਗੀ, ਇਹ ਤੁਸੀਂ ਕਰੋ। ਉਹਦਾ ਮਤਲਬ ਇਹੀ ਹੈ ਕਿ ਗਾਰਡਨਿੰਗ ਦੇ ਵਿੱਚ ਟਾਈਮ ਸਪੈਂਡ ਕਰਨਾ, ਫੁੱਲਾਂ ਦੇ ਨਾਲ, ਬੂਟਿਆਂ ਦੇ ਨਾਲ, ਜਾਂ ਗਾਰਡਨਿੰਗ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਨਾਲ ਤੁਸੀਂ ਇਕੱਠੇ ਹੋ ਕੇ ਕਦੇ ਗੋਡੀ ਕਰ ਲਈ, ਕਦੇ ਗੱਲਾਂ, ਕਦੇ ਬੂਟੇ ਸਾਂਝੇ ਕਰ ਲਏ। ਸੋ ਉਹ ਸਾਰੀਆਂ ਚੀਜ਼ਾਂ ਥੈਰੇਪੈਟਿਕ ਨੇ, ਤੇ ਇਹ ਇੱਕ ਪ੍ਰੋਪਰ ਸਾਇੰਸ ਹੈ, ਤੇ ਹਾਰਟੀਕਲਚਰ ਥੈਰੇਪੀ ਦੇ ਸਰਟੀਫਾਈਡ ਪ੍ਰੋਫੈਸ਼ਨਲਸ ਤੁਹਾਡੇ ਆਲੇ ਦੁਆਲੇ ਮਿਲਣਗੇ ਤੁਹਾਨੂੰ। ਸੋ ਉਹ ਵੀਕ ਹੈ ਜਿਹੜਾ ਉਹ ਮਾਰਚ ਦਾ 3rd ਵੀਕ ਹੁੰਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀ ਪੁਰਾਣੀ ਆਪਣੀ ਏਜ ਓਲਡ ਜਿਹੜੀ ਇਹ ਜੋ ਬਣੀ ਹੋਇਆ ਵਿਚਾਰ, ਉਹ ਐਵੇਂ ਹੀ ਨਹੀਂ ਬਣੀ, ਉਹਦੇ ਪਿੱਛੇ ਹੁਣ ਅਸੀਂ ਉਸ ਚੀਜ਼ ਨੂੰ ਰਿਸਰਚ ਦੇ ਰਾਹੀਂ ਵੀ ਮੰਨਣਾ ਸ਼ੁਰੂ ਕਰਤਾ। ਸੋ ਹੋਮ ਗਾਰਡਨ ਵਾਲਿਆਂ ਨੂੰ ਕੀ ਸਲਾਹ ਆ, ਕਿੱਦਾਂ ਆ? ਤੁਸੀਂ ਥੋੜਾ ਜਿਹਾ ਤਾਂ ਚਲੋ ਦੱਸ ਹੀ ਦਿੱਤਾ ਆ, ਪਰ ਫਿਰ ਵੀ ਜੇ ਇਸ ਦੇ ਵਿੱਚ ਥੋੜਾ ਹੋਰ ਦੱਸ ਦਿਓ। ਹੋਮ ਗਾਰਡਨ ਦੇ ਵਿੱਚ ਮੈਂ ਨਾ ਐਕਚੁਅਲੀ ਜਦੋਂ ਹੋਮ ਗਾਰਡਨ ਦੇ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ, ਪਹਿਲਾਂ ਤਾਂ ਮੈਂ ਪਿਛਲੇ ਹਫ਼ਤੇ ਗਿਆ ਸੀ, ਇੱਥੇ ਐਜੂਕੇਸ਼ਨ ਡੇ ਸੀਗਾ, ਗਾਰਡਨ ਆਫ ਦਾ ਸਨ, ਤੇ ਮੇਰੀ ਹੁਣ ਯੂਨੀਵਰਸਿਟੀ ਆਫ ਕੈਲੀਫੋਰਨੀਆ ਕੋਆਪਰੇਟਿਵ ਐਕਸਟੈਂਸ਼ਨ ਮਹਿਕਮਾ ਜਿਹੜਾ, ਉਹਦੇ ਨਾਲ ਗੱਲਬਾਤ ਹੋਈ ਆ, ਉਹਨਾਂ ਦਾ ਜਿਹੜਾ ਮਾਸਟਰ ਗਾਰਡਨਰ ਪ੍ਰੋਗਰਾਮ ਹੈ। ਤੇ ਪਿੱਛੇ ਜੇ ਮੇਰਾ ਇਹ ਮਕਸਦ ਸੀਗਾ ਕਿ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿੰਨੇ ਵੀ ਕੋਆਪਰੇਟਿਵ ਐਕਸਟੈਂਸ਼ਨ ਵਾਲੇ ਪ੍ਰੋਗਰਾਮ ਹੈ ਉਹਨਾਂ ਨੂੰ ਪੰਜਾਬੀ ਕਮਿਊਨਿਟੀ ਦੇ ਨਾਲ ਜੋੜਿਆ ਜਾਵੇ। ਬਿਲਕੁਲ। ਤੇ ਅਸੀਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਇੱਕ ਨਿਊਟ੍ਰੀਸ਼ਨ ਦੀ ਟ੍ਰੇਨਿੰਗ ਕਰਵਾਈ ਆਪਣੇ ਗੁਰਦੁਆਰਾ ਸਾਹਿਬ ਜਿਹੜੇ 99 ਪਾਰਕਵੇ ਡਰਾਈਵ ਤੇ। ਉਹਦਾ ਬੜਾ ਵਧੀਆ ਰਿਸਪੌਂਸ ਆਇਆ। ਪੰਜਾਬੀ ਕਮਿਊਨਿਟੀ ਦੇ ਵਿੱਚ ਨਿਊਟ੍ਰੀਸ਼ਨ ਵਾਲੇ ਪ੍ਰੋਗਰਾਮ ਨੇ, ਨਿਊਟ੍ਰੀਸ਼ਨ ਵਾਲੇ ਸਟਾਫ ਨੇ ਕਦੇ
ਟ੍ਰੇਨਿੰਗ ਨਹੀਂ ਸੀ ਦਿੱਤੀ ਹੈਲਥੀ ਨਿਊਟ੍ਰੀਸ਼ਨ ਬਾਰੇ। ਠੀਕ ਹੈ। ਸੋ ਉਹ ਇੱਕ ਬੂਹਾ ਖੁੱਲ ਗਿਆ ਹੁਣ ਉਹਨਾਂ ਵਾਸਤੇ। ਹੁਣ ਅਗਲਾ ਮੇਰਾ ਟਾਰਗੇਟ ਇਹੀ ਹੈ ਕਿ ਉਹਨਾਂ ਨੂੰ ਮੈਂ ਇਨਵੋਲਵ ਕਰਕੇ ਤੇ ਉੱਥੇ ਕਮਿਊਨਿਟੀ ਨੂੰ ਲੈ ਕੇ ਆਉਣਾ, ਜਿਹੜਾ ਇਹਨਾਂ ਦਾ ਗਾਰਡਨਿੰਗ ਵਾਲਾ ਪ੍ਰੋਗਰਾਮ ਹੈ। ਸੋ ਉਹਦੇ ਵਿੱਚ ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਹੈ। ਹੋਪਫੁਲੀ ਅੱਗੇ ਜਾ ਕੇ ਜਦੋਂ ਵੀ ਟਾਈਮ ਮਿਲਦਾ ਤੇ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਮਾਸਟਰ ਗਾਰਡਨਰਸ ਤਿਆਰ ਕਰਨੇ ਆ। ਮਾਸਟਰ ਗਾਰਡਨਰ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ, ਜਿਹੜੇ ਖਾਸ ਤੌਰ ਤੇ ਸੀਨੀਅਰ ਸਿਟੀਜ਼ਨ ਹੁੰਦੇ ਆ, ਜਿਹੜੇ ਬੰਦੇ ਰਿਟਾਇਰ ਹੋ ਗਏ, ਉਹ ਕਹਿੰਦੇ ਸਾਨੂੰ ਸ਼ੌਂਕ ਹੈ ਫੁੱਲਾਂ ਦਾ, ਸਬਜ਼ੀਆਂ ਦਾ, ਬਗੀਚੀਆਂ ਦਾ। ਸਹੀ। ਤੇ ਉਹ ਸਰਟੀਫਿਕੇਟ ਯੂਨੀਵਰਸਿਟੀ ਤੋਂ ਮਿਲ ਜਾਂਦਾ, ਇੱਕ ਪ੍ਰੋਪਰ ਕੋਰਸ ਹੈਗਾ। ਉਹ ਮਤਲਬ ਈਜ਼ੀ ਜਿਹਾ ਕੋਰਸ ਹੈਗਾ, ਕੁਛ ਹਫ਼ਤੇ ਚੱਲਦਾ ਤੇ ਇੱਕ ਦਿਨ ਕਲਾਸ ਲੱਗਦੀ ਹੈ। ਤੇ ਉਹ ਪੰਜਾਬੀ ਕਮਿਊਨਿਟੀ 'ਚੋਂ ਮਾਸਟਰ ਗਾਰਡਨਰ 'ਚ ਤਿਆਰ ਕਰੀਏ। ਪਰ ਉਹਦੇ ਤੋਂ ਪਹਿਲਾਂ ਮੈਂ ਇਹ ਗੁਜ਼ਾਰਿਸ਼ ਕਰੂੰਗਾ ਕਮਿਊਨਿਟੀ ਮੈਂਬਰਸ ਨੂੰ ਕਿ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਮਾਸਟਰ ਗਾਰਡਨਰ ਪ੍ਰੋਗਰਾਮ ਹੈ, ਜਾਂ ਉਹ ਗਾਰਡਨਿੰਗ ਪ੍ਰੋਗਰਾਮ ਹੈ, ਜਾਂ ਉਹਨਾਂ ਨੇ ਹੀ ਮਾਸਟਰ ਗਾਰਡਨਰ ਵੱਲੋਂ ਇੱਕ ਮੈਨੇਜ ਕੀਤਾ ਜਾਂਦਾ ਗਾਰਡਨ ਆਫ ਦਾ ਸਨ, ਇੱਥੇ ਵਾਈਨਰੀ ਐਵੀਨਿਊ ਤੇ, ਉੱਥੇ ਜ਼ਰੂਰ ਚੱਕਰ ਮਾਰੋ। ਆਹ 20 ਤਰੀਕ ਹੈ ਐਤਕੀ ਸ਼ਨੀਵਾਰ ਨੂੰ। 20 ਤਰੀਕ ਨੂੰ ਉਹਨਾਂ ਦਾ ਐਨੂਅਲ ਸਪਰਿੰਗ ਗਾਰਡਨ ਟੂਰ ਹੈ। ਓਕੇ। ਉਹਦੇ ਵਿੱਚ ਇੱਕ ਕਾਫਲਾ ਬਣਾ ਲੈਂਦੇ ਆ, ਉਹਦੀ ਟਿਕਟ ਹੈ $30 ਲੈਣੀ ਪੈਂਦੀ ਹੈ ਪਹਿਲਾਂ। ਉਹ ਕਾਫਲਾ ਬਣਾ ਲੈਂਦੇ ਆ ਤੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਪ੍ਰਮੁੱਖ ਥਾਵਾਂ ਨੇ, ਕਿਸੇ ਦਾ ਘਰ ਦੀ ਬਗੀਚੀ ਹੈ, ਕੋਈ ਹੋਰ ਹੈ, ਉਹ ਫਿਰ ਉਹ ਦਿਖਾਉਂਦੇ ਆ ਤੇ ਡਿਸਕਸ ਕਰਦੇ ਆ। ਓਕੇ। ਬੜੀ ਬੇਹੱਦ ਐਜੂਕੇਸ਼ਨਲ ਤੇ ਬੜੀ ਵਧੀਆ ਇਵੈਂਟ ਹੈ। ਸੋ ਇੱਕ ਤਾਂ ਮੈਂ ਇਹ ਕਹੂੰਗਾ, ਗੁਜ਼ਾਰਿਸ਼ ਕਰੂੰਗਾ ਸਾਰੇ ਸਰੋਤਿਆਂ ਨੂੰ ਕਿ ਇਹਨਾਂ ਚੀਜ਼ਾਂ ਦੇ ਨਾਲ ਜੁੜੋ। ਆਪਣੇ ਆਲੇ ਦੁਆਲੇ ਇੰਨੇ ਰਿਸੋਰਸਿਸ ਹੈਗੇ ਆ, ਪਤਾ ਹੀ ਨਹੀਂ ਹੁੰਦਾ, ਆਪਾਂ ਨੂੰ ਨਹੀਂ ਪਤਾ ਹੁੰਦਾ। ਸੋ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਤੁਸੀਂ ਜੁੜੋਗੇ ਤਾਂ ਤੁਹਾਡੇ ਦੇ ਵਿੱਚ ਆਪ ਹੀ ਇਹ ਚੀਜ਼ ਦੀ ਦਿਲਚਸਪੀ ਵਧੂਗੀ। ਨਾਲੇ ਸਵਾਲ ਤਾਂ ਹਮੇਸ਼ਾ ਰਹਿੰਦੇ ਹੀ ਆ, ਜਿਹੜਾ ਵੀ ਗਾਰਡਨਿੰਗ ਕਰਦਾ ਹਰ ਸਾਲ ਐਵਰੀ ਈਅਰ ਸੇਮ ਨਹੀਂ ਹੁੰਦਾ, ਕੁਝ ਨਾ ਕੁਝ ਡਿਫਰੈਂਟ ਹੁੰਦਾ। ਤੇ ਉਹ ਇੱਕ ਦੂਜੇ ਦੇ ਨਾਲ ਜਦੋਂ ਆਪਾਂ ਡਿਸਕਸ ਕਰਦੇ ਆ ਤਾਂ ਫਿਰ ਉਹ ਵਧੀਆ ਐਜੂਕੇਸ਼ਨ ਇੱਕ ਦੂਜੇ ਦੇ ਤਜਰਬਿਆਂ ਤੋਂ ਜਿਹੜੀ ਉਹ ਮਿਲਦੀ ਹੈਗੀ। ਉਹਦੇ ਵਿੱਚ ਨਾ ਇੱਕ ਗੱਲ ਹੋਰ ਮੈਂ ਐਡ ਕਰਨੀ ਸੀਗੀ, ਤੁਸੀਂ ਘਰੇਲੂ ਬਗੀਚੀ ਦਾ ਹੀ ਪੁੱਛਿਆ। ਮੈਂ ਅਕਸਰ ਦੇਖੀ ਹੈ, ਕਿਉਂਕਿ ਮੈਂ ਪੰਜਾਬੀ ਕਮਿਊਨਿਟੀ ਦੇ ਲੋਕਾਂ ਦੇ ਘਰਾਂ 'ਚ ਜਾਂਦਾ ਜਾਂ ਗੱਲਾਂ ਬਾਤਾਂ ਕਰਦਾ, ਹੋਰਨਾਂ ਕਮਿਊਨਿਟੀ 'ਚ ਵੀ ਪ੍ਰੋਬਲਮ ਹੋ ਸਕਦੀ, ਮੈਂ ਸਿੰਗਲ ਆਊਟ ਨਹੀਂ ਕਰ ਰਿਹਾ। ਪਰ ਕਿਉਂਕਿ ਆਪਣੇ ਪਰਿਵਾਰ ਦਾ ਜ਼ਿਆਦਾ ਪਤਾ ਹੁੰਦਾ ਕਿ ਆਪਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਜੇ ਕੋਈ ਗਲਤੀ ਕਰਦਾ ਜਾਂ ਕੁਛ ਏਦਾਂ ਦਾ, ਉਹ ਰੜਕਦੀ ਹੈ। ਆਪਣੇ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਕਿ ਕੰਕਰੀਟ ਦਾ ਬਹੁਤ ਰਿਵਾਜ ਹੈ। ਪੱਕਿਆਂ ਕਰ ਦੋ ਸਭ ਕੁਝ ਪਿੱਛੇ। ਹਾਂ, ਪਿੱਛੇ ਨਾ ਬਹੁਤ ਸਾਰੇ ਮੇਰੇ ਮਿੱਤਰ ਜਦੋਂ ਕਰ ਲਿਆ ਤੇ ਜਦੋਂ ਪਿੱਛੇ ਘਾਹ ਦੀ ਮੇਨਟੇਨੈਂਸ ਹੁੰਦੀ ਹੈ, ਘਾਹ ਨੂੰ ਪਾਣੀ ਵੀ ਜ਼ਿਆਦਾ ਲੱਗਦਾ, ਉਹ ਵੀ ਸਮੱਸਿਆ। ਕਾਊਂਟੀ ਪਾਣੀ ਰਿਸਟ੍ਰਿਕਟ ਕਰਨ ਦੀ ਹੈ ਜਾਂ ਸਿਟੀ, ਉਹ ਤੁਹਾਨੂੰ ਕਰਨਾ ਪੈਂਦਾ। ਤੇ ਉਹਦਾ ਜੀ ਕਹਿੰਦੇ ਫਸਤਾ ਹੀ ਵੱਢ ਦਿਓ, ਕੋਈ ਗੱਲ ਨਹੀਂ, ਚਲੋ ਸਾਰਾ ਕੰਕਰੀਟ ਹੀ ਪਵਾ ਦਿਓ। ਉਹ ਕੰਕਰੀਟ ਹੈ ਜਿਹੜਾ, ਉਹ ਸਾਡੀ ਬਿਲਡਿੰਗਸ ਨੂੰ ਤਪਸ਼ ਦਿੰਦਾ। ਸਾਡੇ ਰਹਿਣ ਸਹਿਣ ਦੇ ਵਿੱਚ ਵੀ ਉਹ ਨਾ, ਫਿਰ ਸ਼ਾਮ ਨੂੰ ਜੇ ਕਿਤੇ ਬੈਠਣਾ ਹੁੰਦਾ ਤਾਂ ਉਦੋਂ ਪਹਿਲਾਂ ਅੱਧਾ ਘੰਟਾ ਪਾਣੀ ਛਿੜਕੀ ਜਾਓ, ਠੰਡਾ ਕਰੋ। ਜਵਾਕਾਂ ਨੂੰ ਕਹਿ ਦਿੰਦੇ ਹਾਂ ਜੀ ਅੱਜ ਤੁਹਾਡੇ ਚਾਚੇ ਉਹਨਾਂ ਨੇ ਆਉਣਾ, ਤੁਸੀਂ ਮਾੜਾ ਜਿਹਾ ਲੱਗ ਜਾਓ, ਸਾਰਾ ਉਹ ਕਰ ਦਿਓ। ਉਹ ਫਿਰ ਪਾਣੀ ਤਾਂ ਪਾਉਂਦਾ ਹੀ ਏਦਾਂ ਹੀ ਗਵਾ ਦਿੰਦੇ ਆ। ਉਹਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹ ਘਾਹ ਦੀ ਬਗੀਚੀ ਨੂੰ ਤੁਸੀਂ ਬਦਲ ਦਿਓ, ਪਰ ਨੇਟਿਵ ਵੈਜੀਟੇਸ਼ਨ ਜਿਹੜੀ ਹੈ ਉਹ ਲਾਓ। ਜਿਹੜੇ ਨੇਟਿਵ ਘਾਹ ਨੇ ਨਾ, ਇਸ ਥਾਂ ਦੇ ਵਿੱਚ, ਇਸ ਇਲਾਕੇ ਦੇ ਵਿੱਚ ਉਹ ਸਦੀਆਂ ਤੋਂ ਉਗਦੇ ਆਏ ਆ, ਉਹ ਘੱਟ ਪਾਣੀ ਵਰਤਦੇ ਆ। ਨਾਲ ਹੀ ਕੁਛ ਸਬਜ਼ੀਆਂ ਦੀ ਬਗੀਚੀ ਜਾਂ ਕੁਛ ਏਦਾਂ ਦੇ ਬਾਕਸਿਸ ਬਣਾ ਲਓ। ਕਹਿਣ ਤੋਂ ਭਾਵ ਇਹ ਹੈ ਕਿ ਘਾਹ ਤੋਂ ਸਿੱਧੀ ਤਬਦੀਲ ਕਰਕੇ ਕੰਕਰੀਟ ਵੱਲ ਜਾਣ ਦੀ ਨਾ ਕੋਸ਼ਿਸ਼ ਕਰੋ। ਮੇਰੀ ਸਲਾਹ ਹੈ ਕਿ ਉਹ ਵਿੱਚ ਵਿਚਾਲੇ ਜਿਹੜੀ ਚੀਜ਼ ਹੈ ਕਿ ਕੁਦਰਤ ਦੇ ਨਾਲ ਵੀ, ਵੈਜੀਟੇਸ਼ਨ ਦੇ ਨਾਲ ਵੀ ਤੁਸੀਂ ਜੁੜੇ ਰਹੋ ਤੇ ਪਾਣੀ ਤੇ ਹੋਰ ਚੀਜ਼ਾਂ ਦੀ ਜਿਹੜੀ ਉਹ ਵੀ ਬਚਤ। ਆਪਣੇ ਇੱਥੇ ਜੇ ਆਪਾਂ ਕੈਲੀਫੋਰਨੀਆ ਜਾਂ ਫਰੈਜ਼ਨੋ ਕਾਊਂਟੀ ਦਾ ਇੱਥੇ ਕਰੀਏ, ਇੱਥੇ ਨੇਟਿਵ ਪਲਾਂਟਸ ਦਾ ਕਿੱਦਾਂ ਪਤਾ ਲੱਗਦਾ ਆ ਵੀ ਕਿਹੜੇ ਲਾਉਣੇ ਚਾਹੀਦੇ ਆ, ਕਿਹੜੀਆਂ ਚੀਜ਼ਾਂ ਜੇ ਘਾਹ ਤੋਂ ਕੋਈ ਤਬਦੀਲ ਕਰਨਾ ਚਾਹੁੰਦਾ? ਆਈ ਥਿੰਕ ਕੁਝ ਸਿਟੀਜ਼ ਦੇ ਪ੍ਰੋਗਰਾਮ ਵੀ ਚੱਲਦੇ ਆ ਵੀ ਤੁਹਾਨੂੰ ਸਬਸਿਡੀ ਵਗੈਰਾ ਵੀ ਮਿਲ ਜਾਂਦੀ ਜੇ ਤੁਸੀਂ ਪੱਟ ਰਹੇ ਆ ਉਹਨੂੰ, ਉਹਦੀ ਥਾਂ ਤੇ ਦੂਜਾ ਲਾ ਰਹੇ ਆ। ਸਿਟੀ ਦੇ ਪ੍ਰੋਗਰਾਮਸ ਵੀ ਹੈਗੇ ਨੇ ਜੀ, ਸਿਟੀ ਦੇ ਬਰੋਸ਼ਰ ਵੀ ਬਣੇ ਹੋਏ ਨੇ, ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜਾ ਕੋਆਪਰੇਟਿਵ ਐਕਸਟੈਂਸ਼ਨ ਪ੍ਰੋਗਰਾਮ ਹੈ, ਉਹਨਾਂ ਦੇ ਵੀ ਬਰੋਸ਼ਰ ਬਣੇ ਹੋਏ ਨੇ ਨੇਟਿਵ ਪਲਾਂਟਸ ਦੀ। ਤੇ ਜਿਹੜਾ ਸਾਡਾ ਐਗਰੀਕਲਚਰ ਕਮਿਸ਼ਨਰ ਦਾ ਆਫਿਸ ਆ, ਉਹਨਾਂ ਦੇ ਆਫਿਸ ਤੋਂ ਵੀ ਤੁਹਾਨੂੰ ਇਹ ਜਾਣਕਾਰੀ ਮਿਲ ਸਕਦੀ ਹੈ। ਠੀਕ ਆ, ਜਿਹੜੇ ਵੀ ਇਲਾਕੇ 'ਚ ਉੱਥੇ ਆਪਣੇ ਐਗ ਕਮਿਸ਼ਨਰ ਦੇ ਆਫਿਸ ਜਾ ਸਕਦੇ ਆ ਉੱਥੇ। ਠੀਕ ਆ। ਤੇ ਉਹਦੇ ਨਾਲ ਹੀ ਅਕਸਰ ਕੋਆਪਰੇਟਿਵ ਐਕਸਟੈਂਸ਼ਨ ਦਾ ਆਫਿਸ ਵੀ ਲਗਭਗ ਨਾਲ ਦੀ ਬਿਲਡਿੰਗ ਦੇ ਵਿੱਚ ਹੀ ਹੁੰਦਾ, ਨੇੜੇ। ਤੇ ਉਹਨਾਂ ਦੇ ਉੱਤੋਂ ਤੇ ਮੈਂ ਚਲੋ ਮੈਂ ਵੈਸੇ ਮੈਨੂੰ ਇਸ ਜਾਣਕਾਰੀ ਸਾਂਝੀ ਕਰਦਿਆਂ ਵੀ ਖੁਸ਼ੀ ਹੋ ਰਹੀ ਹੈ। ਮੈਂ ਕੁੜੀ ਦੇ ਬਿਹਾਫ ਤੇ ਜਿਹੜੀ ਨਵੀਂ ਆਈ ਹੈ, ਠੀਕ ਹੈ, ਪੰਜਾਬੀ ਕੁੜੀ ਹੈ ਆਪਣੀ, ਤੇ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੋਆਪਰੇਟਿਵ ਐਕਸਟੈਂਸ਼ਨ ਮਹਿਕਮੇ ਦੇ ਵਿੱਚ ਜਿਹੜੀ ਇਹ ਗਾਰਡਨਿੰਗ ਵਾਲਾ ਮਹਿਕਮਾ ਉਹਦੀ ਹੈਡ ਹੈ ਜਿਹੜੀ, ਉਹ ਠੀਕ ਹੈ, ਹਰਅਮ੍ਰਿਤ ਗਿੱਲ। ਠੀਕ ਹੈ। ਤੇ ਉਹ ਵੀ ਹੁਣ ਆਪਣੇ ਟਲੈਰੀ ਤੇ ਫਰੈਜ਼ਨੋ, ਮੇਰੇ ਖਿਆਲ ਨਾਲ ਕਿੰਗਸ ਕਾਊਂਟੀ ਵੀ ਉਹਦੇ ਅੰਡਰ ਹੈ।
ਸੋ ਆਉਣ ਵਾਲੇ ਦਿਨਾਂ ਦੇ ਵਿੱਚ ਰਲ ਮਿਲ ਕੇ ਜਿਹੜੀ ਪੰਜਾਬੀ ਕਮਿਊਨਿਟੀ ਨੂੰ ਹੁਣ ਬਹੁਤ ਸਾਰੇ ਰਿਸੋਰਸਸ ਇਹੋ ਜਿਹੇ ਮਿਲਣਗੇ। ਸੋ ਯੂਸੀ ਗਾਰਡਨਿੰਗ ਯੂਸੀ ਦੀ ਜਿਹੜੀ ਹਾਂਜੀ ਉਹਨੂੰ ਆਪਾਂ Extension ਕਹਿੰਦੇ ਹੈ। এনवायरमेंटल ਹਾਰਟੀਕਲਚਰ ਕਹਿੰਦੇ ਆ ਜੀ, ਓਕੇ ਜਿਹਨੂੰ ਆਪਾਂ ਉੱਥੇ ਪੰਜਾਬ ਦੇ ਵਿੱਚ ਲੈਂਡਸਕੇਪਿੰਗ ਕਹਿ ਦਿੰਦੇ ਸੀ, ਵੀ ਜਿਹੜੇ ਆਮ ਸਜਾਵਟੀ ਰੁੱਖ ਬੂਟੇ, ਸਜਾਵਟੀ ਰੁੱਖ ਬੂਟਿਆਂ ਦਾ ਜਿਹੜਾ ਪ੍ਰੋਗਰਾਮ ਉਹਨਾਂ ਦਾ, ਸੋ ਠੀਕ ਹੈ। ਉਹਦੇ ਵਿੱਚ ਜੀ। ਸੋ ਬੇਸਿਕਲੀ ਹੁਣ ਪੰਜਾਬੀ ਕਮਿਊਨਿਟੀ ਕੋਲ ਹੋਰ ਕੋਈ ਬਹਾਨਾ ਨਹੀਂ ਹੈਗਾ ਵੀ ਵੀ ਉਹ ਸਾਨੂੰ ਕਹਿ ਪਤਾ ਸਕਣ ਕਿ ਨਹੀਂ ਨਹੀਂ ਹਾਂਜੀ ਵੀ ਸਾਡੀ ਕੋਈ ਭਾਸ਼ਾ ਨਹੀਂ ਸਮਝਦਾ, ਉੱਥੇ ਕੌਣ ਆ ਉੱਪਰੇ ਆ ਬੰਦੇ, ਅਸੀਂ ਸਾਰੇ ਕਿਵੇਂ ਆਪਣੇ ਜੁੜੀਏ, ਹੀ ਆ ਹੁਣ ਹੁਣ ਤਾਂ ਜੁੜਨਾ ਹੀ ਪੈਣਾ। ਜੁੜਨਾ ਵੀ ਚਾਹੀਦਾ ਬਿਲਕੁਲ। ਸੋ ਬਿਲਕੁਲ ਇਹ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਆ ਡਾਕਟਰ ਬਰਾੜ, ਤੇ ਫਿਰ ਇਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਆ ਕੇ ਆਪਾਂ ਜਿਹੜਾ ਫਿਊਚਰ ਆਫ ਫਾਰਮਿੰਗ ਆ ਜੀ ਕਿੱਦਾਂ ਚੱਲ ਰਹੀ ਸੀ, ਕੀ ਹੁਣ ਚੱਲ ਰਿਹਾ, ਤੇ ਗਾਂਹ ਭਵਿੱਖ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਆ, ਜੀ ਕੀ ਤਬਦੀਲੀਆਂ ਲਿਆਈਏ এনवायरमेंट ਦੇ ਪੱਖ ਤੋਂ, ਹਿਊਮਨ ਦੇ ਪੱਖ ਤੋਂ, ਇਨਸਾਨੀਅਤ ਦੇ ਪੱਖ ਤੋਂ, ਸਾਰੀਆਂ ਚੀਜ਼ਾਂ ਉਸ ਦੇ ਉੱਤੇ ਗੱਲਬਾਤ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬਾਕੀ ਸਰੋਤੋ ਜੇ ਤੁਸੀਂ ਕੋਈ ਕੁਐਸਚਨ ਕਰਨਾ ਹੈ, ਕੋਈ ਸਵਾਲ ਵੀ ਹੋਵੇ, ਤੁਸੀਂ ਕਾਲ ਵੀ ਕਰ ਸਕਦੇ ਆ। ਡਾਕਟਰ ਬਰਾੜ ਆਪਣੇ ਨਾਲ 4 ਵਜੇ ਤੱਕ ਹੋਣਗੇ, 408 272 52 7 ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਗੁਰਰੀਤ ਬਰਾੜ। ਡਾਕਟਰ ਸਾਹਿਬ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਆਪਣੇ ਨਾਲ ਕੁਝ ਕਾਲਰ ਵੀ ਆ, ਸੋ ਤੇ ਜੇ ਤੁਹਾਡਾ ਵੀ ਕੋਈ ਕਾਲ ਆ ਖੇਤੀਬਾੜੀ ਦੇ ਨਾਲ ਸੰਬੰਧ ਦੇ ਵਿੱਚ, ਚਾਹੇ ਤੁਹਾਡੀ ਕਮਰਸ਼ੀਅਲ ਫਾਰਮਿੰਗ ਆ ਤੇ ਚਾਹੇ ਤੁਸੀਂ ਹੋਮ ਗਾਰਡਨ ਬਾਰੇ ਵੀ ਕੁਝ ਪੁੱਛਣਾ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਦੇ ਉੱਤੇ। ਗੁਰਜੀਤ ਜੀ ਆਪਣੇ ਨਾਲ ਜੁੜੇ ਹੋਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ, ਮੇਰੇ ਕੋਲ ਇੱਕ ਮੈਂਗੋ ਟਰੀ ਹੈ, ਮੈਂ ਉਹਦੇ ਪੁੱਛਣਾ ਮੰਗਦੀ ਵੀ ਉਹਦੀ ਟੇਕ ਕੇਅਰ ਕਿੱਦਾਂ ਕੀਤੀ ਜਾਵੇ। ਕਿਸ ਚੀਜ਼ ਦੀ? ਮੈਂਗੋ ਟਰੀ। ਮੈਂਗੋ ਟਰੀ, ਠੀਕ ਆ, ਅੰਬ ਦਾ ਬੂਟਾ ਹੈ ਤੁਹਾਡੇ ਕੋਲ। ਕਿੰਨਾ ਕੁ ਪੁਰਾਣਾ ਆ, ਅਜੇ ਉੱਗਿਆ ਹੀ ਆ ਜਾਂ ਕਿੱਦਾਂ, ਕਿੰਨੀ ਕੁ ਉਮਰ ਦਾ ਆ? 2 ਸਾਲ ਦਾ। ਕਿਹੜੀ ਜਗ੍ਹਾ ਤੇ, ਕਿਹੜੇ ਇਲਾਕੇ ਚ ਆ ਤੁਸੀਂ? ਯੂਨੀਵਰਸਿਟੀ ਵਾਲੇ ਪਾਸੇ। ਠੀਕ ਹੈ ਜੀ ਡਾਕਟਰ ਸਾਹਿਬ। ਓਕੇ, ਹਾਂਜੀ। ਮੈਂਗੋ ਦੇ ਵਿੱਚ ਹੀ ਮੈਂ ਇਲਾਕਾ ਤਾਂ ਹੀ ਪੁੱਛਿਆ ਸੀਗਾ ਕਿਉਂਕਿ ਜਿਵੇਂ ਜਿਵੇਂ ਆਪਾਂ ਉੱਤੇ ਨੂੰ ਚਲੇ ਜਾਂਦੇ ਹਾਂ ਉੱਥੇ ਠੰਡ ਦਾ ਪ੍ਰਕੋਪ ਜਿਹੜਾ ਜ਼ਿਆਦਾ ਹੈ, ਤੇ ਯੰਗ ਬੂਟੇ ਨੂੰ ਇੱਕ ਤਾਂ ਇਹੀ ਹੈ ਕਿ ਉਹਨੂੰ ਠੰਡ ਤੋਂ ਬਚਾ ਕੇ ਰੱਖਣਾ, ਉਹਨੂੰ ਆਪਾਂ ਭਾਵੇਂ ਫਰੋਸਟ ਤੋਂ ਬਚਾ ਕੇ ਰੱਖਣਾ। ਤੇ ਦੂਸਰੀ ਜਿਹੜੀ ਚੀਜ਼ ਹੈਗੀ ਆ, ਕਿਉਂਕਿ ਹੁਣ ਛੋਟਾ ਹੈਗਾ ਦਰਖਤ, ਇੱਥੇ ਜਿਹੜੀ ਮੈਂਗੋ ਦੇ ਨੇੜੇ ਤੇੜੇ ਜਿਵੇਂ ਬੂਟਾ ਜਿਸ ਤਰੀਕੇ ਦਾ ਉਹਦਾ ਫੈਲਾਅ ਬਣਦਾ, ਛਤਰੀ ਬਣਦੀ ਹੈ, ਐਵੋਕੈਡੋ ਆਪਾਂ ਗਰੋ ਕਰਨ ਸੈਂਟਰ ਵੈਲੀ 'ਚ ਵੀ ਕਰਦੇ ਹਾਂ। ਹਾਂਜੀ। ਸੋ ਜਿਹੜੇ ਯੰਗ ਬੂਟੇ ਨੇ ਖਾਸ ਤੌਰ 'ਤੇ ਬੈਕਯਾਰਡ ਦੇ ਵਿੱਚ ਨੇ, ਉਹਨਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ, ਜਿਵੇਂ ਆਪਾਂ ਕਮਰਸ਼ੀਅਲ ਜਿਵੇਂ ਆਪਾਂ ਬਦਾਮ ਦੀਆਂ ਫਸਲਾਂ ਜਾਂ ਆੜੂ ਉਹਨਾਂ ਦੀ ਕਾਂਟ ਛਾਂਟ ਕਰਦੇ ਹਾਂ, ਇਹਨਾਂ ਦੀ ਉਸ ਤਰੀਕੇ ਦੇ ਨਾਲ ਬਹੁਤੀ ਕਾਂਟ ਛਾਂਟ ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ। ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਕੁਦਰਤੀ ਛਤਰੀ ਉੱਗਣ ਦਿਓ, ਵਧਣ ਦਿਓ ਉਹਨਾਂ ਨੂੰ। ਜਾਓ। ਹਾਂ, ਹੇਠਾਂ ਜਿਹੜੀ ਜਿਵੇਂ ਜਿਵੇਂ ਬੂਟਾ ਵੱਧਦਾ, ਉਹ ਜ਼ਮੀਨ ਤੋਂ ਲੈ ਕੇ ਪਹਿਲੇ ਜਿਹੜੇ 1-1.5 ਫੁੱਟ ਹੈਗਾ ਉਹ ਖਾਲੀ ਰੱਖੋ, ਉਹ ਤੁਸੀਂ ਉਹ ਖਾਲੀ ਰੱਖੋ। ਤੇ ਦੂਜਾ ਇਹ ਹੈ ਜੀ ਕਿ ਇਹਨਾਂ ਇਨੀਸ਼ੀਅਲ ਸਾਲਾਂ ਦੇ ਵਿੱਚ ਤਾਂ ਤੁਸੀਂ ਬੂਟੇ ਨੂੰ ਹੈਲਥੀ ਰੱਖਣਾ ਤੇ ਉਹਦੀ ਜਿਹੜੀ ਖਾਤਰਦਾਰੀ ਕਰਨੀ ਹੈ, ਕੋਈ ਆਪਾਂ ਖਾਦ ਵਗੈਰਾ ਲਾਡਲਾ ਬਣਾ ਕੇ ਰੱਖਣਾ, ਉਹ ਜਿਹੜੀ ਜਿਵੇਂ ਹੋਮ ਡਿਪੋ ਵਗੈਰਾ ਤੋਂ ਕੋਈ ਖਾਦਾਂ ਮਿਲਦੀਆਂ ਨੇ, ਉਹ ਥੋੜੀ ਜਿਹੀ ਤੁਸੀਂ ਉਹਦੀ ਲੇਬਲ ਪੜ੍ਹ ਕੇ ਹਨਾ, ਜਿਸ ਤਰ੍ਹਾਂ ਦੀ ਖਾਦ ਹੈਗੀ ਉਸ ਹਿਸਾਬ ਨਾਲ ਤੁਸੀਂ ਉਹ ਕਰਕੇ, ਕਿ ਜਨਰਲ ਜੀ ਜਿਹੜੀ ਕੋਈ ਹੁੰਦੀ ਜਿਸ ਚ ਸਾਰੀਆਂ ਮਾਤਰਾ ਹੁੰਦੀਆਂ ਉਹ ਜਿਹੀ ਪਾ ਦਿਓ, ਜਿਵੇਂ 15 ਹੋ ਗਈ ਜਾਂ 21 ਹੋ ਗਈ ਜਾਂ 8-4-8 ਏਦਾਂ ਦੀਆਂ ਤੁਹਾਨੂੰ ਮਿਲ ਜਾਣਗੀਆਂ। ਤਾਂ ਉਹਦੇ ਤੇ ਲੇਬਲ ਦੇ ਉੱਤੇ ਲਿਖੀ ਹੋਊਗੀ, ਕਿਉਂਕਿ ਬੂਟੇ ਦੇ ਸਾਈਜ਼ ਦੇ ਹਿਸਾਬ ਦੇ ਨਾਲ ਨਾ ਤੁਸੀਂ ਕਿੰਨੀ ਮਿਕਦਾਰ ਦੇਖਣੀ ਹੈ। ਉਹ ਆਪਾਂ ਏਦਾਂ ਹੀ ਜ਼ਬਾਨੀ ਆਪਾਂ ਉਹਦੇ ਨਹੀਂ ਕਹਿ ਸਕਦੇ ਬਿਨਾਂ ਲੇਬਲ ਪੜ੍ਹੇ ਹਨਾ। ਤੇ ਇੱਕ ਇਹ ਹੈ ਕਿ ਜਦੋਂ ਵੀ ਆਪਾਂ ਖਾਦ ਪਾਉਣੀ ਆ ਤਾਂ ਹੱਥ ਥੋੜਾ ਜਿਹਾ ਘੁੱਟ ਕੇ ਪਾਉਣੀ ਆ, ਵੀ ਉਹ 2 ਵਾਰੀ ਪਾਈ ਜਾਵੇ ਤਾਂ ਉਹ ਠੀਕ ਹੈ। ਇੱਕੋ ਵਾਰੀ ਆਪਾਂ ਡਬਲ ਜੇ ਪਾ ਦਈਏ ਤੇ ਉਹ ਜ਼ਿਆਦਾ ਹੋਵੇ ਬੂਟੇ ਵਾਸਤੇ, ਤਾਂ ਉਹ ਫਿਰ ਕਈ ਵਾਰੀ ਬੂਟਾ ਚੱਲਦਾ ਨਹੀਂ। ਸੋ ਇਸ ਕਰਕੇ ਜਦੋਂ ਵੀ ਆਪਾਂ ਖਾਦ ਪਾਉਣੀ ਹੈ ਤਾਂ ਜਿੰਨੀ ਆਪਾਂ ਸੋਚਦੇ ਹਾਂ ਕਿ ਇੰਨੀ, ਉਦੋਂ ਥੋੜਾ ਜਿਹਾ ਘਟਾ ਮਾਤਰਾ ਪਾਈ ਜਾਵੇ, ਉਹਦਾ ਫਿਰ ਰਿਸਪੌਂਸ ਦੇਖਿਆ ਜਾਵੇ, ਫਿਰ ਉਹਦੇ ਹਿਸਾਬ ਨਾਲ ਹੌਲੀ ਹੌਲੀ ਕਰਕੇ ਥੋੜੀ ਪਾਈ ਜਾਵੇ। ਦੂਜੀ ਚੀਜ਼ ਹੈ ਕਿ ਸ਼ੁਰੂਆਤੀ ਸਾਲਾਂ ਦੇ ਵਿੱਚ ਆਪਣੀ ਕੋਸ਼ਿਸ਼ ਹੁੰਦੀ ਵੀ ਬੂਟੇ ਤੇ ਵੱਧ ਤੋਂ ਵੱਧ ਵੈਜੀਟੇਸ਼ਨ ਆਵੇ, ਵੱਧ ਤੋਂ ਵੱਧ ਪੱਤੇ ਹੋਣ। ਸੋ ਉਹਨਾਂ ਪੱਤਿਆਂ ਦਾ ਵੈਜੀਟੇਸ਼ਨ ਦਾ ਜਿਹੜਾ ਉਹ ਫੈਲਾਅ ਹੈ, ਉਹ ਆਪਣੀ ਗਰੋਥ ਦੇ ਲਈ ਵਧੀਆ ਹੈ। ਤੇ ਦੂਜੀ ਗੱਲ, ਜਿਹੜੀ ਪਾਣੀ ਦੀ ਗੱਲ ਕੀਤੀ ਸੀ, ਅਸੀਂ ਯੂਨੀਵਰਸਿਟੀ ਏਰੀਆ ਦੇ ਵਿੱਚ ਉੱਥੇ ਮਿੱਟੀਆਂ ਵੀ ਅਕਸਰ ਆਪਣੇ ਨਾਲੋਂ ਥੋੜ੍ਹੀਆਂ ਜਿਹੀਆਂ ਹੈਵੀ ਨੇ, ਮਿੱਟੀਆਂ ਦੇ ਵਿੱਚ ਪਾਣੀ ਵੀ ਲੰਬੇ ਸਮੇਂ ਤੱਕ ਰਹਿੰਦਾ ਤੇ ਮੀਂਹ ਵੀ ਉੱਥੇ ਜ਼ਿਆਦਾ ਪੈਂਦੇ ਆ ਤੇ ਪਾਣੀ ਇਨਵਾਇਰਮੈਂਟ ਦੇ ਵਿੱਚ ਥੋੜਾ ਜ਼ਿਆਦਾ ਹੁੰਦਾ। ਸੋ ਇਸ ਕਰਕੇ ਪਾਣੀ ਵਾਲੇ ਪਾਸਿਓਂ ਉਹਦਾ ਇਹ ਖਿਆਲ ਰੱਖਿਆ ਜਾਵੇ ਕਿ ਉਹ ਜਿਹੜੀ ਜ਼ਮੀਨ ਹੈ ਉਹਨੂੰ ਚਿੱਕੜ ਨਾ ਬਣ ਦਿੱਤਾ ਜਾਵੇ। ਮੈਂ ਆਮ ਸ਼ਬਦਾਂ 'ਚ ਹੀ ਕਹਿੰਦਾ ਹੁੰਦਾ, ਜਦੋਂ ਗਾਰਾ ਬਣ ਗਿਆ ਫਿਰ ਉਹਨਾਂ ਘਰ ਹੀ ਬਣਦੇ ਆ, ਬੂਟਾ ਨਹੀਂ। ਬੂਟੇ ਦਾ ਮੈਂ ਕਹਿੰਦਾ ਵੀ ਸਾਹ ਘੁੱਟ ਜਾਂਦਾ, ਸਹੀ ਗੱਲ, ਗੋਡੀ ਵਗੈਰਾ ਕਰਕੇ ਰੱਖਣੀ ਚਾਹੀਦੀ ਜੀ। ਥੈਂਕ ਯੂ ਗੁਰਜੀਤ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਪ੍ਰਗਟ ਬਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਆਪਣੇ ਵੀ 2 ਬੂਟੇ ਸੇਬਾਂ ਦੇ ਆ ਤੇ ਉਹ ਪੱਕਣ ਤੋਂ ਪਹਿਲਾਂ ਗਿਰਨੇ ਸ਼ੁਰੂ ਹੋ ਜਾਂਦੇ ਆ, ਡਿੱਗਣ ਲੱਗ ਪੈਂਦੇ ਸੇਬ ਹੈ ਨਾ। ਹਾਂਜੀ ਹਾਂਜੀ, ਪੱਕ ਵੀ ਜਾਂਦੇ ਆ ਤੇ ਉਹ ਖੱਟੇ ਰਹਿੰਦੇ ਆ। ਅੱਛਾ, ਜਿਹੜੇ 2 ਚੀਜ਼ਾਂ ਨੇ ਜੀ। ਇੱਕ ਤਾਂ ਸੇਬਾਂ ਦੇ ਮਾਮਲੇ ਦੇ ਵਿੱਚ ਤਾਂ ਜਦੋਂ ਪੱਕਣ ਤੋਂ ਪਹਿਲਾਂ ਗਿਰ ਜਾਂਦੇ ਨਾ, ਤਾਂ ਤੁਸੀਂ ਇਹਨੂੰ ਪਹਿਲਾਂ ਤਾਂ ਉਹ ਚੈੱਕ ਕਰੋ ਕਿ ਉਹਦੇ ਤੇ ਜਿਹੜੇ ਬੂਟੇ ਗਿਰਦੇ ਆ ਫਲ, ਤਾਂ ਉਹਨਾਂ ਦੇ ਉੱਤੇ ਕੋਈ ਜਿੱਥੋਂ ਉਹ ਜੁੜੇ ਹੁੰਦੇ ਆ ਟਾਹਣੀ ਦੇ ਨਾਲ, ਪੈਡੀਸਲ ਕਹਿੰਦੇ ਆ ਉਸ ਜਿਹੜੀ ਡੰਡੀ ਜੀ ਹੁੰਦੀ ਹੈ, ਤਾਂ ਉਹਦੇ ਆਲੇ ਦੁਆਲੇ ਕੋਈ ਦਾਗ ਜਾਂ ਭੂਰਾਪਣ ਜਾਂ ਕੁਛ ਇਹੋ ਜਿਹੀ ਉੱਲੀ ਤਾਂ ਨਹੀਂ ਲੱਗੀ, ਉਹ ਤਾਂ ਨਹੀਂ ਲੱਗੀ। ਕਿਉਂਕਿ ਬੇ ਏਰੀਏ ਦੇ ਵਿੱਚ ਨਾ ਇੱਥੋਂ ਨਾਲੋਂ ਮੌਸਮ ਥੋੜਾ ਜਿਹਾ ਮੱਠਾ,
ਤੇ ਉੱਥੇ ਕਲਾਉਡੀ ਵੀ ਨਮੀ ਜ਼ਿਆਦਾ ਰਹਿੰਦੀ ਰਹਿੰਦਾ, ਆ। ਨਮੀ ਜ਼ਿਆਦਾ ਰਹਿੰਦੀ ਆ। ਹੂੰ। ਤੇ ਇਸ ਕਰਕੇ ਇਹਨਾਂ ਫਸਲਾਂ ਦੇ ਵਿੱਚ, ਇਹਨਾਂ ਤਰ੍ਹਾਂ ਦੇ ਬੂਟਿਆਂ ਦੇ ਵਿੱਚ ਉੱਲੀ ਵਗੈਰਾ ਜਿਹੜਾ ਮੁੱਖ ਕਾਰਨ ਇਹ ਹੁੰਦਾ ਜੀ। ਹੂੰ ਜਦੋਂ ਫਲ ਪੱਕ ਜਾਂਦਾ ਤੇ ਉਦੋਂ ਜਮਾਂ ਪੂਰੀ ਪਕਾਈ ਹੋਣ ਤੋਂ ਪਹਿਲਾਂ ਜੇ ਝੜ ਜੇ ਤਾਂ। ਦੂਜੀ ਚੀਜ਼ ਸਟ੍ਰੈਸ ਹੁੰਦਾ ਜੀ, ਹੂੰ ਕਿ ਉਹਨੂੰ ਖਾਦ ਪਾਣੀ ਦਾ ਜਿਹੜਾ, ਕਿਉਂਕਿ ਉਸ ਇਲਾਕੇ ਦੇ ਵਿੱਚ ਇੰਨੀ ਜ਼ਿਆਦਾ ਮਤਲਬ ਧੁੱਪਾਂ ਨਾ ਲੱਗਣ ਕਰਕੇ, ਮੌਸਮ ਮੱਠਾ ਰਹਿਣ ਕਰਕੇ ਉਹ ਬੂਟਾ ਉਨੀ ਖੁਰਾਕ ਨਹੀਂ ਬਣਾ ਪਾਉਂਦਾ। ਸੋ ਇਸ ਕਰਕੇ ਆਪਾਂ ਖਾਦ ਪਾਣੀ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖਣਾ। ਬੈਲੈਂਸ ਉਹਦਾ ਉਹ ਬੜੀ ਬਰੀਕੀ ਦੇ ਨਾਲ ਰੱਖਣਾ ਪੈਂਦਾ ਜੀ। ਸਹੀ ਹੈ। ਅਤੇ ਤੀਜੀ ਚੀਜ਼ ਜਿਹੜੀ ਇਹਨਾਂ ਨੇ ਖੱਟੇ ਰਹਿਣ ਦੀ ਗੱਲ ਕੀਤੀ ਆ, ਉਹਦੇ ਵਿੱਚ ਵੀ ਮੈਨੂੰ ਜ਼ਿਆਦਾਤਰ ਇਹੀ ਚੀਜ਼ ਲੱਗਦੀ ਹੈ ਕਿ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਸੇਬਾਂ ਦੀ ਗੱਲ ਕਰਦੇ ਹਾਂ, ਜਾਂ ਆੜੂਆਂ ਦੀ ਗੱਲ ਕਰਦੇ ਹਾਂ, ਜਾਂ ਈਵਨ ਸੰਤਰਿਆਂ ਦੀ ਵੀ ਗੱਲ ਕਰਦੇ ਹਾਂ, ਤਾਂ ਜਿਹੜੀਆਂ ਵੀ ਇਹ ਜਿਨ੍ਹਾਂ ਦੇ ਵਿੱਚ ਆਪਾਂ ਜਦੋਂ ਆਪਾਂ ਬਾਈਟ ਭਰਦੇ ਹਾਂ, ਆਪਾਂ ਨੂੰ ਸ਼ੂਗਰ ਮਿਠਾਸ ਹੁੰਦੀ ਹੈ, ਤੇ ਸ਼ੂਗਰ ਅਕਿਊਮੂਲੇਸ਼ਨ ਜਦੋਂ ਜਿਵੇਂ ਜਿਵੇਂ ਵੱਧ ਹੁੰਦੀ ਹੈ ਫਲ ਦੇ ਵਿੱਚ, ਤਾਂ ਉਹ ਫਰੂਟ ਮਿੱਠਾ ਹੁੰਦਾ। ਤੇ ਸ਼ੂਗਰ ਅਕਿਊਮੂਲੇਸ਼ਨ ਦਾ ਸਿੱਧਾ ਸੰਬੰਧ ਜਿਹੜਾ ਉਹ ਤਾਪਮਾਨ ਦੇ ਨਾਲ ਵੀ ਹੈਗਾ। ਜਿੰਨੀ ਗਰਮੀ ਉਹਨਾਂ ਜਿੰਨੀ ਜ਼ਿਆਦਾ ਗਰਮੀ ਹੈ ਉਨੀ ਘੱਟ। ਅੱਛਾ, ਠੀਕ ਹੈ। ਜੇ ਤੁਸੀਂ ਰੇਗਿਸਤਾਨ ਦੇ ਵਿੱਚ ਤੁਸੀਂ ਇਦਾਂ ਦੇ ਇਹ ਫਲ ਲਾਓਗੇ ਤਾਂ ਉਹਦੇ ਵਿੱਚ ਮਿਠਾਸ ਘੱਟ ਬਣੂਗੀ। ਸੋ ਜਿਵੇਂ ਜਿਵੇਂ ਆਪਾਂ ਉੱਪਰ ਨੂੰ ਚਲੇ ਜਾਂਦੇ ਹਾਂ, ਵਾਸ਼ਿੰਗਟਨ ਵੱਲ ਨੂੰ ਚਲੇ ਜਾਂਦੇ ਹਾਂ, ਤਾਂ ਤੇ ਜਿਹੜੇ ਔਸਤਨ ਤਾਪਮਾਨ ਹੈ ਉਹ ਵੀ ਦਿਨ ਦਾ ਤੇ ਰਾਤ ਦੇ ਤਾਪਮਾਨ ਦਾ ਜਿਹੜਾ ਫਰਕ ਹੈ, ਉਹ ਸਾਨੂੰ ਜ਼ਿਆਦਾ। ਇਵੇਂ ਤੁਸੀਂ ਇਹ ਦੇਖੋ ਕਿ ਜਦੋਂ ਨਾਪਾ ਵੈਲੀ ਦੇ ਵਿੱਚ ਜਦੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ, ਠੰਡ ਰਹਿੰਦੀ ਹੈ, ਤਾਂ ਉੱਥੋਂ ਦੇ ਜਿਹੜੇ ਗ੍ਰੇਪਸ ਨੇ ਉਹਨਾਂ ਦੀ ਵਾਈਨ, ਉਹਨਾਂ ਦਾ ਫਲੇਵਰ, ਉਹਨਾਂ ਦੀ ਸ਼ੂਗਰ ਉਹ ਬੈਟਰ ਹੁੰਦੀ ਹੈ। ਸੋ ਇਹ ਇਸ ਚੀਜ਼ ਦਾ ਥੋੜਾ ਜਿਹਾ ਫਰਕ ਮੌਸਮ ਦੇ ਨਾਲ, ਪੌਣ ਪਾਣੀ ਦੇ ਨਾਲ ਹੈਗਾ ਜੀ। ਤੇ ਹੁਣ ਜੇ ਫਿਰ ਖਟਾਸ ਆ ਤੇ ਉਦਾਂ ਤਾਂ ਏਰੀਏ 'ਚ ਧੁੱਪ ਇੰਨੀ ਜ਼ਿਆਦਾ ਤਾਂ ਨਹੀਂ, ਗਰਮੀ ਇੰਨੀ ਜ਼ਿਆਦਾ ਨਹੀਂ, ਫਿਰ ਵੀ ਕੀ ਕੋਈ ਨਿਊਟ੍ਰੀਐਂਟ ਦੀ ਘਾਟ ਵੀ ਹੋ ਸਕਦੀ ਆ? ਨਿਊਟ੍ਰੀਐਂਟ ਵਗੈਰਾ ਦਾ ਤਾਂ ਉਹ ਤੁਸੀਂ ਜਨਰਲ ਪੱਤੇ ਦੇਖ ਕੇ ਨਾ, ਪੱਤਿਆਂ ਦੀ ਸ਼ਕਲ ਦੇਖ ਕੇ ਕਿ ਉਹ ਪੱਤੇ ਪਿਲਤਣ ਵੱਲ ਤਾਂ ਨਹੀਂ ਆ ਰਹੇ, ਤਾਂ ਤੁਸੀਂ ਉਹਦਾ ਖਾਦ ਪਾਣੀ ਦਾ ਉਸ ਹਿਸਾਬ ਧਿਆਨ ਰੱਖਣਾ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਜੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤੇ ਮੈਨੂੰ ਵੀ ਇੱਕ ਕਹਿੰਦੇ ਬੂਟਿਆਂ ਦੀ ਬਿਮਾਰੀ ਬਾਰੇ ਪੁੱਛਣਾ ਮੈਂ। ਇੱਕ ਤੇ ਜਿਹੜੇ ਝੜ ਜਾਂਦੇ ਆ ਘਰਾਂ ਦੇ ਵਿੱਚ ਲਾਏ ਹੁੰਦੇ ਬਦਾਮ ਆ, ਤੇ ਦੂਜੇ ਅਖਰੋਟਾਂ ਦਾ ਬੂਟਾ ਆ ਉਹ ਵੀ ਝੜ ਜਾਂਦੇ ਆ, ਤੇ ਕੁਛ ਜਿਹੜੇ ਪੱਤੇ ਇਕੱਠੇ ਜਿਹੇ ਹੋ ਜਾਂਦੇ ਆ ਹੋਰ ਦਰਖਤਾਂ ਦੇ ਵੀ, ਉਹਦੇ ਬਾਰੇ ਪੁੱਛਣਾ ਸੀ। ਹਾਂਜੀ, ਜਿਹੜੇ ਇੱਕ ਤਾਂ ਬਦਾਮਾਂ ਦੇ ਨਾ ਘਰਾਂ ਦੇ ਵਿੱਚ ਵੀ ਬਗੀਚੀ ਦੇ ਵਿੱਚ ਦੇਖੇ ਹੋਣੇ ਆ, ਜਿਨ੍ਹਾਂ ਦੇ ਪਿੱਛੇ ਖੁੱਲੇ ਮੈਦਾਨ ਨੇ, 2 ਏਕੜ ਦੇ ਘਰ ਨੇ, ਤੇ ਕਈ ਬਦਾਮਾਂ ਦੇ ਬੂਟੇ ਤਾਂ ਲੱਗੇ ਨੇ। ਉਹ ਅੱਜ ਕੱਲ੍ਹ ਇੱਕ ਤਾਂ ਝੜਨ ਦਾ ਸਿੱਧਾ ਜਿਹੜਾ ਸੰਬੰਧ ਹੈਗਾ ਉਹ ਲੀਫ ਫੁੱਟਡ ਬੱਗ ਦੇ ਨਾਲ ਹੈ। ਤੁਸੀਂ ਬਦਾਮਾਂ ਦੇ ਵਿੱਚ ਇਹ ਦੇਖਿਆ ਹੋਣਾ ਕਿ ਉਹ ਇੱਕ ਗੂੰਦ ਜੀ ਰਿਸ ਆਉਂਦੀ ਹੈ, ਹਾਂਜੀ, ਇੱਕ ਤਰ੍ਹਾਂ ਦੀ ਨਾ, ਬਿਲਕੁਲ ਕਲੀਅਰ ਹੁੰਦੀ ਆ ਉਹ, ਤੇ ਉਹ ਇਦਾਂ ਹੁੰਦਾ ਜਿਵੇਂ ਉਹ ਇੱਕ ਲੰਬੀ ਸਟਰਿੰਗ ਜੀ ਬਣ ਜਾਂਦੀ ਆ ਕੁੰਡਲ ਜੇ ਮਾਰ ਕੇ। ਹਾਂਜੀ, ਸੋ ਉਹ ਲੀਫ ਫੁੱਟਡ ਬੱਗ ਦੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਲੀਫ ਫੁੱਟਡ ਬੱਗ ਜਿਹੜੀਆਂ ਆਲੇ ਦੁਆਲੇ ਵਾਲੀਆਂ ਫਸਲਾਂ ਨੇ, ਜਾਂ ਆਲੇ ਦੁਆਲੇ ਵਾਲੇ ਜਿਹੜੇ ਥਾਂ ਨੇ ਜਾਂ ਬਾਗ ਨੇ ਨੇੜੇ ਕੋਈ, ਹਨਾ, ਉਹਨਾਂ ਦੇ ਵਿੱਚੋਂ ਫਿਰ ਇੱਧਰ ਨੂੰ ਆ ਜਾਂਦਾ ਹੈ। ਠੀਕ ਹੈ। ਸੋ ਉਹਨਾਂ ਦੇ ਲਈ ਤਾਂ ਫਿਰ ਘਰੇਲੂ ਬਗੀਚੇ ਦੇ ਵਿੱਚ ਤਾਂ ਅਸੀਂ ਇਹ ਕਹਿੰਦੇ ਹੁੰਦੇ ਹਾਂ ਕਿ ਜਿਹੜੀਆਂ ਤੁਸੀਂ ਆਮ ਸਪਰੇਆਂ ਆਪਾਂ ਦੇਖਦੇ ਹਾਂ, ਕੋਈ ਸਾਬਣ ਦੇ ਨਾਲ ਮਿਕਸ ਕਰਕੇ ਕਰ ਲਈ, ਜਾਂ ਵਿਨੇਗਰ ਦੇ ਨਾਲ, ਜਾਂ ਹਾਰਟੀਕਲਚਰਲ ਆਇਲ, ਵੈਜੀਟੇਬਲ ਆਇਲ ਬੇਸਡ ਜਿਹੜੀਆਂ ਆਪਾਂ ਕਈ ਵਾਰੀ ਫਾਰਮੂਲੇ ਦੱਸਦੇ, ਨੀਮ ਆਇਲ ਅੱਜ ਕੱਲ੍ਹ ਬੜਾ ਚੱਲਦਾ, ਨੀਮ ਆਇਲ ਹੈ। ਸੋ ਇਹੋ ਜਿਹੀਆਂ ਚੀਜ਼ਾਂ ਤੁਸੀਂ ਬੋਟਲ ਦੇ ਵਿੱਚ ਜਿਹੜੀਆਂ ਵੀ ਤੁਸੀਂ ਬਣਾਉਣਾ ਹੈਗਾ, ਮਿਕਸ ਕਰਕੇ ਰੱਖੋ, ਤੁਸੀਂ ਘਰੇਲੂ ਬਗੀਚੇ ਦੇ ਵਿੱਚ ਉਹ ਕਰਦੇ ਰਹੋ। ਜਿਹੜੇ ਅਖਰੋਟਾਂ ਦੇ ਬੂਟੇ ਨੇ, ਅਖਰੋਟਾਂ ਦੇ ਬੂਟਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਉਹ ਆ ਸਕਦੀ ਹੈ ਇਹਨਾਂ ਦਿਨਾਂ ਦੇ ਵਿੱਚ। ਪਰ ਉਸ ਤੋਂ ਵੀ ਜ਼ਿਆਦਾ ਅਖਰੋਟਾਂ ਦੇ ਬੂਟਿਆਂ ਦੇ ਵਿੱਚ ਇਹ ਵੀ ਹੁੰਦਾ ਕਿ ਜੇ ਲੋੜ ਤੋਂ ਜ਼ਿਆਦਾ, ਜਿਵੇਂ ਅਖਰੋਟ ਆਲੇ ਦੁਆਲੇ ਬੂਟੇ ਜ਼ਿਆਦਾ ਨੇ ਜਾਂ ਫੁੱਲ ਜ਼ਿਆਦਾ ਨੇ, ਤਾਂ ਜੇ ਪੋਲਨ ਜ਼ਿਆਦਾ ਹੋਵੇ ਤਾਂ ਵੀ ਉਹਦੇ ਉਹ ਝੜ ਜਾਂਦੇ ਨੇ। ਜਦੋਂ ਹੀ ਫਰੂਟ ਸੈੱਟ ਹੁੰਦਾ ਤਾਂ ਉਹ ਝੜ ਜਾਂਦਾ, ਜਦੋਂ ਜ਼ਿਆਦਾ ਪੋਲਨ ਦੀ ਅਵੇਲੇਬਿਲਟੀ ਹੋਵੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਝੜਦੇ ਨੇ ਛੋਟੇ ਛੋਟੇ ਨਟ ਜਾਂ ਫਰੂਟ, ਤੇ ਉਹਦੇ ਵਿੱਚ ਅਕਸਰ ਫੰਗਸ ਵੀ ਦੇਖਣ ਨੂੰ ਮਿਲਦੀ ਹੈ ਕਈ ਵਾਰ। ਠੀਕ ਹੈ, ਉਹ ਵੀ ਕਾਰਨ ਹੋ ਸਕਦਾ। ਜਦੋਂ ਹੁਣ ਪੱਤੇ ਜਿਹੜੇ ਮੁਰਝਾਉਂਦੇ ਨੇ ਤੇ ਫਰੂਟ ਬਣਦਾ, ਉਸ ਸਮੇਂ ਬਹੁਤ ਸਾਰੇ ਫੰਗਸ ਦਾ ਪ੍ਰਕੋਪ ਜ਼ਿਆਦਾ ਹੋ ਜਾਂਦਾ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਪੱਤੇ ਇਕੱਠੇ ਜਿਹੇ ਹੋ ਜਾਂਦੇ ਆ, ਉਹ ਆਮ ਤੌਰ ਤੇ ਜਿਹੜੇ ਛੋਟੇ ਪੈਸਟ ਹੁੰਦੇ ਨੇ ਨਾ, ਜਿਵੇਂ ਐਫਿਡ ਹੋ ਗਿਆ, ਜਿਹਨੂੰ ਆਪਾਂ ਤੇਲਾ ਕਹਿ ਦਿੰਦੇ ਆ, ਜਾਂ ਇਦਾਂ ਦੇ ਹੋਰ ਮਾਈਟਸ ਨੇ, ਜਾਂ ਥ੍ਰਿਪਸ ਨੇ, ਜੂਆਂ ਨੇ, ਉਹ ਜਿਹੜੇ ਜਦੋਂ ਉਹਦੇ ਤੇ ਫੀਡ ਕਰਦੇ ਆ ਤਾਂ ਉਹ ਜਿਹੜੀ ਪੱਤੇ ਦੇ ਵਿੱਚ ਸੈਪ ਹੁੰਦਾ ਤਰਕਦਾਰ, ਉਹਨੂੰ ਖਾਂਦੇ ਆ।
ਤਾਂ ਉਹਦੇ ਨਾਲ ਫਿਰ ਉਹ ਪੱਤੇ ਇਕੱਠੇ ਹੋ ਜਾਂਦੇ। ਇਕੱਠੇ ਹੋ ਜਾਂਦੇ, ਸੋ ਇਹ ਜਿਹੜੇ ਬਰੀਕ ਪੈਸਟ ਨੇ ਇਹਨਾਂ ਦੇ ਲਈ ਹੁਣ ਕਮਰਸ਼ੀਅਲ ਆਰਚਰਡਸ ਦੇ ਵਿੱਚ ਤਾਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਸਪਰੇਆਂ ਹੋ ਕਰਦੇ ਹਾਂ, ਜਾਂਦੀਆਂ। ਜਾਂ ਆਪਾਂ ਇਹਨਾਂ ਵਾਸਤੇ ਜਦੋਂ ਸਕੇਲਸ ਨੇ ਖਾਸ ਤੌਰ ਤੇ ਇਹਨਾਂ ਵਾਸਤੇ ਜਨਵਰੀ ਫਰਵਰੀ ਦੇ ਵਿੱਚ ਸਪਰੇਆਂ ਕਰਦੇ ਹਾਂ। ਠੀਕ ਹੈ। ਘਰਾਂ ਦੇ ਵਿੱਚ ਇਹੀ ਚੀਜ਼ ਫਾਰਮੂਲਾ ਜਿਹੜੇ ਆਪਣੇ ਨੀਮ ਆਇਲ ਵਗੈਰਾ ਨੇ, ਉਹ ਫਾਰਮੂਲੇ ਜਿਹੜੇ ਆ ਉਹ ਇਹਨਾਂ ਜਿਹੜੇ ਇਹਨੂੰ ਸੈਪ ਸਕਿੰਗ ਪੈਸਟ ਕਹਿੰਦੇ ਨੇ, ਉਹਨਾਂ ਵਾਸਤੇ ਵੀ ਤੁਹਾਨੂੰ ਕਾਰਗਰ ਸਾਬਤ ਹੋ ਸਕਦੇ। ਇਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਕੁਝ ਕਾਲ ਲੈ ਕੇ ਤੇ ਫਿਰ ਆਪਾਂ ਜਿਹੜੀ ਫਿਊਚਰ ਆਫ ਫਾਰਮਿੰਗ ਉਹਦੀ ਵੀ ਗੱਲ ਕਰਨੀ ਆ। ਕੀੜੀਆਂ ਵੀ ਬਹੁਤ ਹੁੰਦੀਆਂ ਆ ਕਮਰਸ਼ੀਅਲ ਦੇ ਵਿੱਚ ਵੀ ਤੇ ਘਰਾਂ ਦੇ ਵਿੱਚ ਵੀ ਕਈ ਵਾਰੀ ਹੁੰਦੀਆਂ, ਤੇ ਮੈਨੂੰ ਲੱਗਦਾ ਆਪਾਂ ਉੱਤੇ ਥੋੜਾ ਜਿਹਾ ਰਹਿ ਗਿਆ ਸੀਗਾ। ਕੀੜੀਆਂ ਨਾ ਜਿਹੜੀਆਂ, ਮੈਂ ਪਹਿਲਾਂ ਤਾਂ ਜਿਹੜੇ ਸਾਡੇ ਆਲਮੰਡ ਫਾਰਮਰਸ ਨੇ ਮੈਂ ਉਹਨਾਂ ਦਾ ਧਿਆਨ ਦਿਵਾਉਣਾ ਚਾਹੂੰਗਾ ਕਿ ਕੀੜੀਆਂ ਅਪ੍ਰੈਲ ਮਈ ਦੇ ਵਿੱਚ ਸਾਡੇ ਬਦਾਮਾਂ ਦੇ ਬਾਗਾਂ ਦੇ ਵਿੱਚ ਸਾਡੇ ਨਟਸ ਨੂੰ ਡੈਮੇਜ ਕਰਨ ਲਈ, ਜਦੋਂ ਆਪਾਂ ਹਾਰਵੈਸਟ ਕਰ ਲੈਂਦੇ ਹਾਂ ਜੁਲਾਈ ਦੇ ਲੇਟ ਜਾਂ ਅਗਸਤ ਦੇ ਵਿੱਚ, ਆਪਾਂ ਸੁਕਾਉਂਦੇ ਹਾਂ ਜ਼ਮੀਨ ਦੇ ਉੱਤੇ, ਤਾਂ ਉਸ ਸਮੇਂ ਜੇ ਤੁਸੀਂ ਕੀੜੀਆਂ ਹੁਣ ਮਈ ਦੇ ਵਿੱਚ ਕੰਟਰੋਲ ਨਹੀਂ ਕੀਤੀਆਂ ਤਾਂ ਉਦੋਂ ਇਹ ਤੁਹਾਡੀ ਓਵਰਆਲ ਕ੍ਰੌਪ ਡੈਮੇਜ ਉਹ ਕਈ % ਤੱਕ ਜਿਹੜੀ ਉਹ ਕੀੜੀਆਂ ਕਰ ਦਿੰਦੀਆਂ ਨੇ। ਸੋ ਉਹਨਾਂ ਨੂੰ ਮੋਨੀਟਰ ਕਰਨ ਦਾ ਆਹ ਟਾਈਮ ਹੈ ਅਪ੍ਰੈਲ ਦੇ ਵਿੱਚ ਜਾਂ ਮਈ ਦੇ ਸ਼ੁਰੂ ਦੇ ਵਿੱਚ। ਹੁਣ ਤੁਸੀਂ ਜਦੋਂ ਪਾਣੀ ਲੱਗਣਾ, ਪਾਣੀ ਲਾਉਣ ਤੋਂ 2-3 ਦਿਨ ਬਾਅਦ ਜਦੋਂ ਥੋੜਾ 8 ਰਜ ਜਾਵੇ, ਉਦੋਂ ਤੁਸੀਂ ਤੁਰ ਫਿਰ ਕੇ ਮੋਨੀਟਰਿੰਗ ਕਰਨੀ ਆ। ਉਦੋਂ ਕਾਲੋਨੀਜ਼ ਗਿਣਨੀਆਂ ਨੇ, ਕੀੜੀਆਂ ਦੇ ਜਿਹੜੇ ਭੌਣ ਨੇ ਉਹ ਤੁਸੀਂ ਗਿਣਨੇ ਆ ਕਿ ਤੁਹਾਨੂੰ ਕਿੰਨੇ ਤੁਹਾਡੇ ਉਹਨਾਂ ਦੇ ਘਰ ਜਿਹੜੇ ਆ ਉਹ ਮਿਲੇ। ਠੀਕ ਹੈ। ਤੇ ਉਹ ਯੂਨੀਵਰਸਿਟੀ ਦਾ ਇੱਕ ਫਾਰਮ ਵੀ ਉਹਨਾਂ ਨੇ ਦਿੱਤਾ ਹੋਇਆ ਕਿ ਉਹ ਗਿਣਤੀ ਦੇ ਹਿਸਾਬ ਦੇ ਨਾਲ ਤੁਸੀਂ ਫੈਸਲਾ ਲੈਣਾ ਕਿ ਕਿੰਨੀ ਕੁ ਬੇਟ ਕਿੱਥੇ ਕਿੱਥੇ ਪਾਉਣੀ ਹੈ। ਓਕੇ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੈਂ ਤੁਹਾਡੇ ਨਾਲ ਪਹਿਲਾਂ ਆਫ ਏਅਰ ਗੱਲ ਕਰ ਰਿਹਾ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਸਾਲਾਂ ਦੇ ਵਿੱਚ, ਕਿਉਂਕਿ ਆਪਾਂ ਖਰਚੇ ਕੰਟਰੋਲ ਕਰਨੇ ਆ, ਹਾਂ ਬਿਲਕੁਲ, ਪ੍ਰਾਈਸਿਸ ਹੈ ਨਹੀਂ, ਬਜਟਿੰਗ ਕਰਨੀ ਆ, ਇਸ ਕਰਕੇ ਮੋਨੀਟਰਿੰਗ ਹੈ ਜਿਹੜੀ ਉਹਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕਿ ਜਿੱਥੇ ਆਪਾਂ ਨੂੰ ਲੋੜ ਹੈ ਤੇ ਜਿੰਨੀ ਮਾਤਰਾ ਦੀ ਲੋੜ ਆਪਾਂ ਉਸ ਹਿਸਾਬ ਨਾਲ ਫੈਸਲਾ ਲਈਏ। ਠੀਕ ਹੈ ਜੀ। ਕੀੜੀਆਂ ਦਾ ਇੱਕ ਹੋਰ ਰੌਲਾ ਹੈ ਜੀ ਕਿ ਜਿਵੇਂ ਮੀਲੀ ਬਗਸ ਨੇ ਨਾ, ਜਾਂ ਜਿਹੜੇ ਇੱਦਾਂ ਦੀਆਂ ਬਰੀਕ ਕੁਝ ਸਕੇਲਸ ਨੇ, ਕੁਝ ਮੀਲੀ ਬਗਸ ਨੇ, ਜਾਂ ਜਿਵੇਂ ਕਾਟਨੀ ਕੁਸ਼ਨ ਸਕੇਲ ਹੋ ਗਈ, ਉਹ ਕੀ ਕਰਦੀਆਂ ਨੇ ਕਿ ਉਹ ਇੱਦਾਂ ਸੈਪ ਸਕ ਕਰਦੀਆਂ ਨੇ, ਤੇ ਉਹ ਸੈਪ ਸਕ ਕਰਕੇ ਨਾ ਉਹ ਪੈਸਟ ਤੇ ਹਨੀ ਡਿਊ ਐਕਸਕ੍ਰੀਟ ਕਰਦੀਆਂ ਨੇ। ਮਤਲਬ ਉਹ ਸ਼ੂਗਰ ਵਰਗਾ ਮਾਦਾ ਜਿਹੜਾ, ਉਹ ਮਿੱਠਾ ਮਾਦਾ ਹੁੰਦਾ ਜਿਹੜਾ, ਉਹ ਬਾਹਰ ਕੱਢਦੇ ਆ। ਉਹ ਜਦੋਂ ਸ਼ੂਗਰ ਵਰਗਾ ਮਿੱਠਾ ਮਾਦਾ ਹੁੰਦਾ ਉਹ ਕੀੜੀਆਂ ਨੂੰ ਬੜਾ ਚੰਗਾ ਲੱਗਦਾ। ਸੋ ਇਹ ਕੁਦਰਤੀ ਤੌਰ ਦੇ ਉੱਤੇ ਕੀੜੀਆਂ ਉਹਨਾਂ ਨੂੰ ਪ੍ਰੋਟੈਕਟ ਕਰਦੀਆਂ। ਸੋ ਕੀੜੀਆਂ ਦਾ, ਕਿਉਂਕਿ ਕੀੜੀਆਂ ਦੀ ਜਿਹੜੀ ਹੈ ਉਹ ਰਿਜ਼ਕ ਉਹਨਾਂ ਤੋਂ ਚੱਲਦਾ ਹੈ, ਸੋ ਇਸ ਕਰਕੇ ਜੇ ਤੁਸੀਂ ਉਹਨਾਂ ਪੈਸਟ ਨੂੰ ਕੰਟਰੋਲ ਕਰੋਗੇ ਤਾਂ ਕੀੜੀਆਂ ਆਪਣੇ ਆਪ ਕੰਟਰੋਲ ਹੋ ਜਾਣਗੀਆਂ। ਠੀਕ ਹੈ ਜੀ। ਅਮਰੀਕ ਬਸਰਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਮਰੀਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ। ਤੁਹਾਡਾ ਬੜਾ ਵਧੀਆ ਟਾਕ ਸ਼ੋ ਚੱਲ ਰਿਹਾ ਖੇਤੀਬਾੜੀ ਦਾ, ਧੰਨਵਾਦ ਜੀ। ਤੇ ਸਾਡਾ ਟਾਈਮ ਵੀ ਮੈਨੂੰ ਲੱਗਦਾ ਸਮਾਪਤੀ ਵੱਲ ਨੂੰ ਜਾ ਰਿਹਾ ਹੋਣਾ। ਜੀ ਜੀ। ਮੈਂ ਤੁਹਾਨੂੰ ਇੱਕ ਬਦਾਮਾਂ ਬਾਰੇ ਹੀ ਆ, ਉਹ ਪੁਰਾਣੇ ਕੁਐਸਚਨ ਹੀ ਅਗੇਨ ਉਹਨੂੰ ਦੁਬਾਰਾ ਹੀ ਪੁੱਛਣਾ ਚਾਹੁੰਦਾ ਜੀ ਵੀ ਜਦੋਂ ਹੁਣ ਅਸੀਂ ਕਹਿੰਦੇ ਵੀ ਬਦਾਮ ਪਟਾ ਦੇਣੇ ਆ ਜਾਂ ਪੱਟ ਹੋ ਗਏ ਜੀ, ਤੇ ਜਿਹੜੀ ਨਵੀਂ ਖੋਜ ਕਰਵਾ ਰਹੀ ਯੂਨੀਵਰਸਿਟੀ ਦੀ ਵੀ ਇਹ ਕਦੋਂ ਨੂੰ ਪੱਟ ਹੋ ਜਾਣੇ, ਕਿੰਨੇ ਕੁ ਪੱਟ ਹੋ ਜਾਣੇ ਆ, ਤੇ ਜੇ ਪੱਟਾਂਗੇ ਤੇ ਫਿਰ ਕਿਹੜੀ ਖੇਤੀਬਾੜੀ ਕਰੀਏ, ਕਿੱਧਰ ਨੂੰ ਚੱਲੀਏ ਗਾਹਾਂ? ਕੋਈ ਫਿਊਚਰ ਲੱਗਦਾ, ਕੋਈ ਦੀਦਾ, ਕੋਈ ਸਕੋਪ ਕਿ ਅਜੇ ਨਹੀਂ, ਕੁਛ ਨਹੀਂ ਹੈਗਾ? ਹਾਂਜੀ, ਇਹ ਸਵਾਲ ਖੈਰ ਬਹੁਤ ਵੱਡਾ ਜੀ, ਆਪਣੇ ਖੈਰ ਪ੍ਰੋਗਰਾਮ ਦੇ ਸਕੋਪ ਤੋਂ ਥੋੜਾ ਜਿਹਾ ਵੱਡਾ, ਪਰ ਮੈਂ ਇਹਦਾ ਮਤਲਬ ਕੋਸ਼ਿਸ਼ ਕਰ ਰਿਹਾ ਜਵਾਬ ਦੇਣ ਦੀ ਕਿ ਉਹ ਜਿਹੜੇ ਆਪਾਂ ਕਹਿੰਦੇ ਆ ਕਿ ਪੱਟੇ ਜਾ ਰਹੇ ਆ ਸਟੇਟ ਵਾਈਡ ਕੁਛ ਬਾਗ ਇਹਨਾਂ ਦੇ, ਤਾਂ ਪਰ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਉਹ ਕਿਉਂ ਪੱਟੇ ਜਾ ਰਹੇ ਆ। ਕਿਉਂਕਿ ਉੱਥੇ ਮੁੱਖ ਤੌਰ ਦੇ ਉੱਤੇ ਜਿਹੜੀਆਂ ਪਾਣੀ ਦੀ ਅਵੇਲੇਬਿਲਟੀ, ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਜਿਹੜੀ ਬਦਾਮਾਂ ਦੀ ਜਿਹੜੀ ਏਕੜੇਜ ਹੈ ਉਹ ਨਾਰਥ ਵੱਲ ਨੂੰ ਤੇ ਈਸਟ ਵੱਲ ਨੂੰ ਮੂਵ ਹੋ ਰਹੀ ਹੈ, ਵੱਧ ਰਹੀ ਉਧਰ, ਕਿਉਂਕਿ ਨਾਰਥ ਵੱਲ ਨੂੰ ਪਾਣੀ ਥੋੜਾ ਜਿਹਾ ਜ਼ਿਆਦਾ ਹੈਗਾ ਤੇ ਈਸਟਰਨ ਡਿਸਟ੍ਰਿਕਟਸ ਦੇ ਵਿੱਚ ਉੱਥੇ ਪਾਣੀ ਜ਼ਿਆਦਾ, ਤੇ ਵੈਸਟ ਵੱਲ ਤੇ ਸਾਊਥ ਵੱਲ, ਮਤਲਬ ਇਹ ਕਹ ਲਓ ਕਿ ਕਰਨ ਕਾਊਂਟੀ ਹੈ, ਕਹਿ ਲਓ ਬਟਨਵਿੱਲੋ ਇੰਟਰਸਟੇਟ 5 ਵਾਲਾ ਕੋਰੀਡੋਰ ਹੈ, ਉੱਥੇ ਹੌਲੀ ਹੌਲੀ ਜਿਹੜੀ ਬਦਾਮਾਂ ਦੇ ਹੇਠਾਂ ਏਕੜੇਜ ਘਟਦੀ ਜਾ ਰਹੀ ਹੈ। ਸੋ ਇਹ ਤਾਂ ਜੇ ਲੰਬੇ ਦਹਾਕਿਆਂ ਦੇ ਪੱਧਰ ਦੇ ਉੱਤੇ ਦੇਖੀਏ ਤਾਂ ਇਦਾਂ ਦੇ ਸ਼ਿਫਟ ਹੈ ਜਿਹੜੇ ਐਗਰੀਕਲਚਰ ਟ੍ਰੈਂਡਸ ਹੈ ਜਿਹੜੇ ਉਹ ਸ਼ਿਫਟ ਹੁੰਦੇ ਰਹਿੰਦੇ ਆ, ਨਾਰਮਲ ਹੈ। ਤੇ ਉਹਦਾ ਸਭ ਤੋਂ ਵੱਡਾ ਕਾਰਨ ਤਾਂ ਪਾਣੀ ਦੀ ਅਵੇਲੇਬਿਲਿਟੀ ਕਰਕੇ ਹੈ, ਤੇ ਉਹਦੀ ਪਾਣੀ ਦੀ ਅਵੇਲੇਬਿਲਿਟੀ ਦੇ ਨਾਲ ਕਾਸਟ ਆਫ ਪ੍ਰੋਡਕਸ਼ਨ ਵੀ ਵੱਧ ਜਾਂਦੀ ਹੈ। ਜੇ ਪਾਣੀ ਹੈਗਾ ਵੀ ਹੈ ਪਰ ਤੁਹਾਨੂੰ ਮਹਿੰਗਾ ਬਹੁਤ ਪੈ ਰਿਹਾ, ਜੇ $800,000 ਏਕੜ ਦਾ ਤੁਹਾਨੂੰ ਪਾਣੀ ਤੇ ਵੀ ਲੱਗ ਗਿਆ
ਤਾਂ ਉਹਦੇ ਬਚਣ ਨਾਲ ਵਰਗੀ। destroy- ਜੇ ਆਪਾਂ ਜਦੋਂ ਆਪਾਂ ਕਾਰਨ ਆਪਾਂ ਲੱਭ ਲਵਾਂਗੇ ਤਾਂ ਫਿਰ ਉਹਦੇ ਵਿੱਚ ਆਪਾਂ ਨੂੰ ਆਲਟਰਨੇਟਿਵਸ ਆਪਾਂ ਕਿਹੜੇ ਪਾਸੇ ਜਾਈਏ। ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਫਸਲਾਂ ਹੋ ਸਕਦੀਆਂ ਨੇ ਜਿਹੜੀਆਂ ਇਨੋਵੇਟਿਵ ਫਸਲਾਂ ਹੋ ਸਕਦੀਆਂ ਨੇ, ਜਾਂ ਜਿਹੜੀਆਂ ਉਹ ਥੋੜ੍ਹੀਆਂ ਡਰਾਊਟ ਟੋਲਰੈਂਟ ਨੇ, ਉਧਰ ਨੂੰ ਹੈ। ਜਾਂ ਦੂਜੇ ਪਾਸੇ ਇਹ ਹੈ ਕਿ ਆਪਾਂ ਜ਼ਰੂਰੀ ਨਹੀਂ ਇੱਕ ਫਸਲ ਦੇ ਉੱਤੇ ਰਿਲਾਇੰਸ ਕਰਨਾ। ਆਪਾਂ ਜਿਹੜੀ ਅਗਲੇ ਗੱਲ ਕਰਨੀ ਸੀਗੀ ਡਾਇਵਰਸੀਫਾਈਡ, ਹਾਂਜੀ ਟਾਈਮ ਤਾਂ ਭੱਜ ਗਿਆ, ਪਤਾ ਨਹੀਂ ਲੱਗਾ। ਹਾਂ, ਉਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜੀ ਕਿ ਇਹ ਜਿਹੜੀ ਡਾਇਵਰਸੀਫਿਕੇਸ਼ਨ ਹੈ ਨਾ, ਫਾਰਮ ਲੈਵਲ ਦੇ ਉੱਤੇ, ਭਾਵੇਂ ਸਟੇਟ ਲੈਵਲ ਉੱਤੇ, ਭਾਵੇਂ ਕੰਟਰੀ ਲੈਵਲ ਦੇ ਉੱਤੇ, ਇਹ ਬੇਹੱਦ ਜ਼ਰੂਰੀ ਹੈ। ਇਹ ਇਕੱਲੀ ਸਾਡੀ ਇਕਨੋਮਿਕ ਵਾਸਤੇ ਹੀ ਨਹੀਂ, ਇਹ ਸਾਡੀ ਲੌਂਗ ਟਰਮ ਸਸਟੇਨੇਬਿਲਿਟੀ ਵਾਸਤੇ, ਸਾਡੇ এনवायरमेंट ਵਾਸਤੇ, ਸਾਡੀਆਂ ਫੈਮਲੀਜ਼ ਤੇ ਸਾਡੀ ਸੁਸਾਇਟੀ ਦੇ ਵਾਸਤੇ ਡਾਇਵਰਸੀਫਾਈਡ ਜਿਹੜੇ ਕ੍ਰੌਪਿੰਗ ਪੈਟਰਨਸ ਨੇ ਉਹਨਾਂ ਦਾ ਹੋਣਾ ਬੇਹੱਦ ਲਾਜ਼ਮੀ ਹੈ। ਤੇ ਮੈਨੂੰ ਵੀ ਇਹੀ ਲੱਗਦਾ ਕਿ ਬਸਰਾ ਸਾਹਿਬ ਤੁਹਾਡੇ ਵੱਡੇ ਸਵਾਲ ਦਾ ਇੱਕ ਛੋਟਾ ਜਿਹਾ ਜਵਾਬ ਇਹੀ ਹੈ ਕਿ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਸਮੁੱਚੇ ਸਾਡੇ ਐਗਰੀਕਲਚਰ ਜਿਹੜੇ ਕ੍ਰੌਪਿੰਗ ਪੈਟਰਨ ਹੈ ਉਹਨਾਂ ਨੂੰ ਰੀਥਿੰਕ ਕਰਨਾ ਪੈਣਾ, ਚੇਂਜ ਕਰਨਾ ਪੈਣਾ। ਹਾਂ, ਕਿ ਜਿਸ ਤਰੀਕੇ ਦੇ ਨਾਲ ਪਿਛਲੇ 100 ਸਾਲਾਂ ਤੋਂ ਆਪਾਂ ਇੰਡਸਟਰੀਅਲ ਲੈਵਲ ਦੇ ਉੱਤੇ ਆਪਾਂ ਸੋਚ ਰਹੇ ਹਾਂ ਕਿ ਇਹੀ ਚੀਜ਼ ਮਤਲਬ ਆਉਣ ਵਾਲੇ 1000 ਸਾਲਾਂ ਤੱਕ ਸਾਨੂੰ ਲੈ ਜੂਗੀ, ਮੇਰੇ ਖਿਆਲ ਦੇ ਨਾਲ ਇਹ ਚੀਜ਼ ਗਲਤੀ ਹੋਊਗੀ। ਸੋ ਚੇਂਜਸ ਤਾਂ ਲਿਆਉਣੇ ਪੈਣੇ ਅਮਰੀਕ ਜੀ, ਪਰ ਇਹ ਆ ਵੀ ਹਾਂ ਇੱਕੋ ਦਮ ਅਸੀਂ ਤਾਂ ਹਾਂਜੀ ਠੀਕ ਹੈ। ਪਰ ਮੈਂ ਇਹ ਕਹਿੰਦਾ ਨਾ ਜੀ, ਮੈਂ ਪੋਜ਼ਿਟਿਵ ਇਨਸਾਨ ਹਾਂ, ਮੈਂ ਹਮੇਸ਼ਾ ਪੋਜ਼ਿਟਿਵ ਗੱਲ ਕਰਦਾ। ਮੈਂ ਇਹ ਕਹਿੰਦਾ ਹੁੰਦਾ ਕਿ ਜੇ ਆਪਣੇ ਕੋਲੇ ਲੈਂਡ ਹੈਗੀ ਹੈ ਐਜ਼ ਨੇਸ਼ਨ ਜਾਂ ਐਜ਼ ਸਟੇਟ, ਤੇ ਆਪਣੇ ਕੋਲੇ ਰਿਸੋਰਸਿਸ ਹੈਗੇ, ਆਪਾਂ ਨੂੰ ਜਾਣਕਾਰੀ ਹੈ ਕਿ ਆਪਾਂ ਉਹ ਰਿਸੋਰਸਿਸ ਯੂਜ਼ ਕਰਕੇ ਉਸ ਲੈਂਡ ਦੀ ਕਿਸ ਤਰੀਕੇ ਨਾਲ ਉਪਜ ਕਰਨੀ ਹੈ, ਪੈਦਾਵਾਰ ਕਰਨੀ ਹੈ, ਤਾਂ ਐਗਰੀਕਲਚਰ ਇਜ਼ ਹੀਅਰ ਟੂ ਸਟੇ। ਐਗਰੀਕਲਚਰ ਐਜ਼ ਸੱਚ ਕਿਤੇ ਨਹੀਂ ਚੱਲਦੀ। ਆਪਾਂ ਤੌਰ ਤਰੀਕੇ ਬਦਲ ਸਕਦੇ ਆ, ਆਪਣੀਆਂ ਲੋੜਾਂ ਬਦਲ ਸਕਦੀਆਂ ਨੇ, ਆਪਣੇ ਤਰੀਕੇ ਤੇ ਆਪਣੇ ਢੰਗ ਬਦਲ ਸਕਦੇ ਆ, ਪਰ ਇਹ ਨਹੀਂ ਹੈ ਕਿ ਇਸ ਚੀਜ਼ ਵਾਈਪ ਵੀ ਕਿਤੇ ਜਾ ਰਿਹਾ ਕਿਤੇ, ਲੋਕਾਂ ਨੇ ਤਾਂ ਰੋਟੀ ਖਾਣੀ ਹੋਈ ਹੈ। ਬਿਲਕੁਲ ਕੋਈ ਮੈਂ ਸੋਚਦਾ ਵੀ ਤੁਸੀਂ ਤੁਹਾਨੂੰ ਜ਼ਿਆਦਾ ਸਾਡੇ ਨਾਲ ਅਪਡੇਟ ਹੈ। ਅਸੀਂ ਤਾਂ ਫਾਰਮ ਦੇ ਖੇਤਾਂ 'ਚ ਹੀ ਰਹਿੰਦੇ ਆ, ਵੀ ਕੋਈ ਨਵਾਂ ਜਿਹੜਾ ਕੋਈ ਖੋਜ ਆ ਰਹੀ ਆ ਵੀ ਹੁਣ ਆਪਣਾ ਕ੍ਰਾਪ ਚੇਂਜ ਕਰੀਏ ਕਿਸੇ ਹੋਰ ਵੈਜੀਟੇਬਲ ਦਾ। ਤੁਹਾਡੇ ਜਵਾਬ ਦੇ ਵਿੱਚ ਹੀ ਭਾਜੀ, ਮੈਂ ਤੁਹਾਡੇ ਜਵਾਬ ਦੇ ਵਿੱਚ ਹੀ ਇਹ ਚੀਜ਼ ਮੈਂ ਪੇਪਰ ਮੈਂ ਪੜ੍ਹ ਕੇ ਆਇਆ ਸੀਗਾ ਨਾ ਇੱਥੇ ਡਿਸਕਸ ਕਰਨ ਦੇ ਵਾਸਤੇ, ਮੈਨੂੰ ਨਹੀਂ ਪਤਾ ਟਾਈਮ ਕਿੰਨਾ ਕੁ ਹੈ, ਪਰ ਉਸ ਪੇਪਰ ਦੇ ਵਿੱਚ ਇਹ ਚੀਜ਼ ਉਹਨਾਂ ਨੇ ਦੁਨੀਆ ਭਰ ਦੇ ਖੋਜਾਂ ਨੂੰ ਇਕੱਠਿਆਂ ਕਰਕੇ ਐਨਾਲਾਈਜ਼ ਕੀਤਾ। ਤੇ ਜਿਹੜੀ ਰੀਜਨਰੇਟਿਵ ਫਾਰਮਿੰਗ ਦੀ ਆਪਾਂ ਗੱਲ ਕਰ ਰਹੇ ਨਾ ਅੱਜ ਕੱਲ੍ਹ, ਕਿ ਉਹਨਾਂ ਨੇ ਇਸ ਨੁਕਤੇ ਦੇ ਉੱਤੇ ਗੱਲ ਮੁਕਾਈ ਹੈ ਕਿ ਜਿਹੜੇ ਤੌਰ ਤਰੀਕੇ ਥੋੜ੍ਹੀ ਜਿਹੀ ਸ਼ਿਫਟ ਇਹਨਾਂ ਤੌਰ ਤਰੀਕਿਆਂ ਦੇ ਵਿੱਚ ਜੇ ਆਪਾਂ ਕਰ ਲਈਏ, ਇਹ ਸਾਲ ਦਰ ਸਾਲ ਜਿਵੇਂ ਕੰਪੋਸਟ ਦੀ ਮਾਤਰਾ ਆਪਾਂ ਵਧੇਰੇ ਵਰਤਣੀ ਸ਼ੁਰੂ ਕਰ ਦਈਏ, ਜਿੱਥੇ ਆਪਣੀ ਕਵਰ ਕ੍ਰੌਪਸ ਆਪਾਂ ਨੂੰ ਵਾਰਾ ਖਾਂਦੀ ਹੈ ਕਵਰ ਕ੍ਰੌਪ ਲਾ ਲਈਏ, ਜਿੱਥੇ ਮਲਚ ਵਾਰਾ ਖਾਂਦੀ ਹੈ ਪਾਣੀ ਨੂੰ ਕੰਜ਼ਰਵ ਕਰਨ ਵਾਸਤੇ, ਮਿੱਟੀ ਦੀ ਸਿਹਤ ਸੁਧਾਰਨ ਵਾਸਤੇ, ਮਿੱਟੀ ਦੀ ਪਾਣੀ ਨੂੰ ਲੈ ਕੇ ਪਕੜ ਨੂੰ ਉਹ ਸੁਧਾਰਨ ਵਾਸਤੇ, ਇਹ ਓਵਰਆਲ ਜਿਹੜੀਆਂ ਚੀਜ਼ਾਂ ਨੇ ਹੌਲੀ ਹੌਲੀ ਸਾਡੀ ਕੈਮੀਕਲ ਦੇ ਉੱਤੇ ਰਿਲਾਇੰਸ ਘਟਾਉਣਗੀਆਂ, ਹੌਲੀ ਹੌਲੀ ਸਾਨੂੰ ਰੈਜ਼ੀਲੀਐਂਟ ਬਣਾਉਣਗੀਆਂ ਸਾਡੇ ਕ੍ਰੌਪਿੰਗ ਸਿਸਟਮ ਨੂੰ। ਸੋ ਇਹ ਵੱਡੀ ਸ਼ਿਫਟ ਦੀ ਨਹੀਂ ਲੋੜ ਹੁੰਦੀ ਕਿ ਇੱਕੋਦਮ ਸਾਰਾ ਕੁਝ ਪੁੱਟ ਪਟਾ ਕੇ ਆਪਾਂ ਕਹੀਏ ਕਿ ਹੁਣ ਇੱਥੇ ਸਬਜ਼ੀਆਂ ਹੀ ਉਗਣੀਆਂ ਸ਼ੁਰੂ ਹੋ ਜਾਣਗੀਆਂ ਆਉਣ ਵਾਲੇ 5-10 ਸਾਲਾਂ 'ਚ। ਜੇ ਬਦਾਮਾਂ ਦੇ ਫਾਰਮਰ ਵੀ ਨੇ, ਪਿਸਤਿਆਂ ਦੇ ਫਾਰਮਰ ਵੀ ਨੇ, ਉਹ ਥੋੜੀ ਸ਼ਿਫਟ ਆਪਾਂ ਹੌਲੀ ਹੌਲੀ ਸਾਲ ਦਰ ਸਾਲ ਕਰਦੇ ਹਾਂ ਨਾ, ਤਾਂ ਉਹਦੇ ਨਾਲ ਸਾਡੇ ਕ੍ਰੌਪਿੰਗ ਸਿਸਟਮ ਜ਼ਿਆਦਾ ਰੈਜ਼ੀਲੀਐਂਟ ਹੋਣਗੇ, ਜ਼ਿਆਦਾ ਉਹਦੇ ਵਿੱਚ ਕਾਰਬਨ ਆਪਾਂ ਸਿਕੁਐਸਟਰ ਕਾਰਬਨ ਬੰਨ੍ਹ ਕੇ ਰੱਖ ਸਕਾਂਗੇ। ਮਿੱਟੀ ਦੀ ਸਿਹਤ ਨੂੰ ਜੇ ਉਭਾਰੀਏ, ਉਹਦੇ ਵਿੱਚ ਜਿਹੜੇ ਸਾਡੇ ਬੈਕਟੀਰੀਆ ਨੇ, ਮਿੱਤਰ ਬੈਕਟੀਰੀਆ ਨੇ, ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਵਧਾ ਸਕੀਏ, ਜਿਹੜੀ ਕੁਦਰਤੀ ਤੌਰ ਤਰੀਕਿਆਂ ਦੇ ਨਾਲ ਨਾਈਟ੍ਰੋਜਨ ਤੇ ਹੋਰ ਖਾਦਾਂ ਦੀ ਜਾਂ ਤੱਤਾਂ ਦੀ ਮਾਤਰਾ ਉਹ ਮਿਲਦੀ ਰਹੇ, ਸਾਡੀ ਕੈਮੀਕਲਸ ਦੇ ਉੱਤੇ ਰਿਲਾਇੰਸ ਹੌਲੀ ਹੌਲੀ ਘਟਦੀ ਰਹੇ, ਤਾਂ ਸਾਡੇ ਸਿਸਟਮ ਜਿਹੜੇ ਇਹੀ ਕ੍ਰੌਪਿੰਗ ਸਿਸਟਮ ਹੈ ਜਿਹੜੇ ਉਹ ਨਿਖਰ ਕੇ ਸਾਹਮਣੇ ਆਉਣਗੇ। ਜੀ ਮਿੰਟ ਆਪਣੇ ਕੋਲ ਅਖੀਰਲੇ ਕੁਛ ਨੇ ਤੇ ਕੁਛ ਹੋਰ ਕਾਲਸ ਲੈ ਕੇ ਤੇ ਆਪਾਂ ਜਿਹੜਾ ਇਹ ਫਿਊਚਰ ਵਾਲੀ ਆ ਗੱਲ ਆ, ਉਹ ਮੈਨੂੰ ਲੱਗਦਾ ਆਪਾਂ ਫਿਰ ਬਾਅਦ ਦੇ ਵਿੱਚ ਆਪਾਂ ਕਿਤੇ ਕੰਪਲੀਟ ਕਰਦੇ ਹਾਂ, ਸਟੱਡੀ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਫਿਰ ਕਰਦੇ ਹਾਂ। ਤੇ ਹਰਕਮਲ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ ਹਰਕਮਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੌਰੀ ਫॉर दैट। ਮੇਰਾ ਕੁਐਸਚਨ ਸੀਗਾ ਜੀ ਗੋਫਰ ਬਾਰੇ। ਹਾਂਜੀ ਤੇ ਗੋਫਰ ਬਹੁਤ ਤੰਗ ਕਰਦਾ ਆ, ਜਿਹੜੀ ਵੀ ਮਰਜ਼ੀ ਚੀਜ਼ ਲਾ ਦੋ, ਜਦੋਂ ਮਰਜ਼ੀ ਫਰੂਟ ਤੇ ਆਉਂਦੀ ਆ, ਸਬਜ਼ੀ ਆਉਂਦੀ ਪੱਕਣ ਦੇ ਉਸ ਵੇਲੇ ਜਾ ਕੇ ਅੰਦਰ ਨੂੰ ਖਿੱਚ ਕੇ ਲੈ ਜਾਂਦਾ। ਹਾਂਜੀ ਸਾਨੂੰ ਦੱਸੋ ਵੀ ਇਹਦਾ ਕੀ ਇਲਾਜ ਕਰੀਏ? ਜੀ ਬਿਲਕੁਲ ਜੀ, ਗੋਫਰ ਦੇ ਵਿੱਚ ਤਾਂ ਇੱਕ ਤਾਂ ਚੀਜ਼ ਹੈ ਜੀ ਕਿ ਮੋਨੀਟਰਿੰਗ, ਉਹਦੀ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ। ਉਹ ਲਗਭਗ ਸਾਰਾ ਸਾਲ ਹੀ ਹੈ, ਗਰਮੀਆਂ ਦੇ 1-2 ਮਹੀਨੇ ਜ਼ਿਆਦਾ ਤਪਸ਼ ਵਾਲਿਆਂ ਨੂੰ ਛੱਡ ਕੇ ਅਗਸਤ ਸਤੰਬਰ ਤੋਂ ਸ਼ੁਰੂ ਹੋ ਜਾਂਦਾ ਜੀ, ਤੇ ਸਰਦੀਆਂ ਦੇ ਵਿੱਚ ਜਿਵੇਂ ਜਿਵੇਂ ਨਮੀ ਵੱਧਦੀ ਆ ਉਵੇਂ ਗੋਫਰ ਜਿਹੜੇ ਉਹਨਾਂ ਨੂੰ ਗਲੀਆਂ ਕਰਨੀਆਂ ਸੌਖੀਆਂ ਹੋ ਜਾਂਦੀਆਂ। ਸੋ ਗੋਫਰ ਦਾ ਤਾਂ ਇਹ ਕਿ ਜਦੋਂ ਤੁਹਾਡਾ ਧਿਆਨ ਹਟਿਆ
ਤੇ ਉਦੋਂ ਫਿਰ ਉਹਨਾਂ ਨੇ ਬਰੀਡ ਕਰਨਾ ਸ਼ੁਰੂ ਕਰ ਦੇਣਾ। ਹੂੰ ਇੱਕ ਤਾਂ ਉਹਦੀ ਮੋਨੀਟਰਿੰਗ ਹੈ ਜਿਹੜੀ, ਤੇ ਦੂਜੀ ਗੱਲ ਯੂਨੀਵਰਸਿਟੀ ਇਹ ਕਹਿੰਦੀ ਹੈ ਜੀ ਕਿ ਜਿਹੜੀ ਬੇਟਿੰਗ ਤੇ ਟ੍ਰੈਪਿੰਗ, ਹੂੰ ਬੇਟਿੰਗ ਤਾਂ ਹੋ ਗਈ ਜਿਹੜੀ ਉਹਦੇ ਉੱਪਰ ਦਵਾਈ ਪਾਉਣੀ ਹੈ, ਹੂੰ ਉਹ ਠੀਕ ਹੈ, ਖਿਲਾਰਨੀ ਹੈ, ਉਹ ਆਪਣੇ ਕਾਉਂਟੀ ਐਕਟ ਕਮਿਸ਼ਨਰ ਤੋਂ ਮਿਲ ਜਾਂਦੀ ਹੈ। ਠੀਕ ਹੈ। ਤੇ ਕੱਲੀ ਜੇ ਦਵਾਈ ਦੇ ਉੱਤੇ ਆਪਾਂ ਟੇਕ ਰੱਖੀਏ ਹੂੰ ਤਾਂ ਉਹ ਬੇਟਸ਼ਾਹੀ ਹੋ ਜਾਂਦੇ, ਬੜੀ ਛੇਤੀ ਬੇਟਸ਼ਾਹੀ ਹੋ ਜਾਂਦੇ ਆ। ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਇਹ ਨਹੀਂ ਚੀਜ਼ ਖਾਣੀ। ਖਰਾਬ ਹੈ, ਨਹੀਂ ਖਾਣੀ। ਹੂੰ ਇਸ ਕਰਕੇ ਬੇਟਿੰਗ ਤੇ ਟ੍ਰੈਪਿੰਗ, ਟ੍ਰੈਪ ਸੈੱਟ ਕਰਦੇ ਰਹਿਣਾ ਤੇ ਹੂੰ ਨਾਲ ਦੀ ਨਾਲ ਬੇਟ ਪਾਉਂਦੇ ਰਹਿਣਾ, ਉਹ ਵਾਰੀ-ਵਾਰੀ ਦੋਵੇਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣੀਆਂ। ਦੂਜੀ ਜਿਹੜੀ ਆਊਲ ਬਾਕਸਸ ਦੀ ਗੱਲ ਆ, ਉਹ ਅਕਸਰ ਆਖੀ ਉੱਲੂ ਦੀ- ਤਾਂ ਰਹਿਣਗੇ ਨਹੀਂ ਉੱਥੇ, ਫਿਰ ਚਿੜੀਆਂ ਨਾ ਰਹਿਣ ਲੱਗ ਜਾਣ ਫਿਰ। ਹਾਂ, ਉੱਲੂ ਜਿਹੜੇ ਉਹ ਹੁਣ ਜਿਹੜਾ ਆਪਣਾ ਸੈਂਟਰਲ ਵੈਲੀ ਦੇ ਵਿੱਚ ਉੱਲੂ ਦਾ ਹੈਬਿਟੇਸ਼ਨ ਦਾ ਜਿਹੜਾ ਟਾਈਮ ਹੈਗਾ ਉਹ ਨਵੰਬਰ, ਦਸੰਬਰ, ਜਨਵਰੀ ਦਾ ਪੀਰੀਅਡ ਹੈਗਾ। ਠੀਕ ਹੈ, ਜਦੋਂ ਉਹਨੇ ਜੇ ਨੈਸਟ ਤੁਸੀਂ ਬਣਾਉਣਾ ਹੁੰਦਾ। ਹਾਂਜੀ ਫਾਲ ਦੇ ਹੂੰ। ਵਿੱਚ ਜੇ ਤੁਸੀਂ ਆਪਣੇ ਸੈੱਟ ਕਰ ਦਿਓਗੇ ਆਊਲ ਹੂੰ। ਬਾਕਸਸ, ਤੇ ਉਮੀਦ ਹੈ ਕਿ ਉਹ ਅੱਗੇ ਜਾ ਕੇ ਉਹ ਨੈਸਟ ਬਣਾ ਲੈਣਗੇ। ਦੱਸ ਰਜਿੰਦਰ ਜੀ। ਹਾਂਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਰਾਜਕਰਨ ਜੀ ਅਕਾਲ। ਤੇ ਸਤਿ ਸ਼੍ਰੀ ਡਾਕਟਰ ਗੁਰੀਤ ਬਰਾੜ ਜੀ। ਜੀ ਸਤਿ ਹਾਂਜੀ, ਸ਼੍ਰੀ ਮੈਂ ਰਾਜ ਬਰਾੜ ਬੋਲਦਾ ਇੱਥੇ ਫਾਊਂਡਰ ਤੋਂ। ਅਕਾਲ। ਜੀ ਰਾਜ ਜੀ। ਜੀ। ਪ੍ਰੋਗਰਾਮ ਸੁਣ ਰਹੇ ਸੀ, ਬੜਾ ਵਧੀਆ। ਮੈਂ ਕਿਹਾ ਟਾਈਮ ਵੀ ਸ਼ਾਰਟ ਰਹਿ ਗਿਆ। ਜੀ ਜੀ। ਤੇ ਇਸ ਤਰ੍ਹਾਂ ਜੀ ਅਸੀਂ ਨਾ ਐਵੋਕਾਡੋ ਤੇ ਮੈਂਗੋ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਲੈਣੀ। ਇਹਨਾਂ ਨੂੰ ਕੀ ਗ੍ਰਾਫਟਿੰਗ ਕਰਨ ਦੀ ਲੋੜ ਪੈਂਦੀ ਆਪਾਂ ਨੂੰ? ਇਹਨਾਂ ਦੇਸ਼ਾਂ ਦੇ ਵਿੱਚ ਜਿਵੇਂ ਇੰਡੀਆ ਦੇ ਵਿੱਚ ਮੈਂਗੋ ਨੂੰ ਕਰਦੇ ਆ, ਕਲਮੀ ਬਣਾਉਂਦੇ ਆ, ਹੋਰ ਕਰਦੇ ਆ। ਨਹੀਂ, ਗ੍ਰਾਫਟਿੰਗ ਜੇ ਤੁਸੀਂ ਗ੍ਰਾਫਟਡ ਬੂਟਾ ਤੁਸੀਂ ਲਿਆਂਦਾ ਹੋਇਆ ਜੀ? ਨਹੀਂ, ਇਹ ਤਾਂ ਗੜਕਾਂ ਲਾ ਕੇ ਹੀ ਨਾ, ਜਿਵੇਂ ਅੱਛਾ। ਐਵੋਕਾਡੋ ਦੀਆਂ ਜੇ ਘਰੇ ਯੂਜ਼ ਕਰਦੇ ਆ, ਉਹ ਘਰੇ ਬੈਕਯਾਰਡ ਤੇ ਲਾਈਆਂ ਸੀਗੀਆਂ। ਤੁਸੀਂ ਕਹਿੰਦੇ ਵੀ ਕਿਸੇ ਹੋਰ ਰੂਟ ਮੈਂ- ਸਟਾਕ ਤੇ ਲਾ ਦਈਏ? ਬਿਲਕੁਲ। ਨਹੀਂ, ਉਹ ਨਾ ਜਿਹੜੀ ਮੈਂ ਤੁਹਾਨੂੰ ਦੱਸਦਾ, ਜਿਹੜੀ ਤੁਸੀਂ ਗਿਟਕ ਤੋਂ ਜਿਹੜੀ ਚੀਜ਼ ਪੈਦਾ ਕਰੋਗੇ ਨਾ, ਉਹ ਟਰੂ ਟੂ ਟਾਈਪ ਨਹੀਂ ਹੋਊਗੀ। ਸੋ ਉਹ ਹਾਂਜੀ। ਜਿਹੜੇ ਤੁਸੀਂ ਅੰਬ ਦੀ ਗਿਟਕ ਤੁਸੀਂ ਲਾਈ ਹੈਗੀ ਹੈ, ਜ਼ਰੂਰੀ ਤੇ ਨਹੀਂ ਉਹ ਵੀ ਉਹੀ ਜ਼ਰੂਰੀ ਨਹੀਂ ਨਿਕਲੇ। ਕਿ ਉਦਾਂ ਦਾ ਹੀ ਨਿਕਲੇ। ਸੋ ਮੈਂਗੋ ਦੀ ਤੇ ਜੇ ਐਵੋਕਾਡੋ ਦੀ ਨਾ ਸੌਫਟਵੁੱਡ ਗ੍ਰਾਫਟਿੰਗ ਹੁੰਦੀ ਹੈ। ਠੀਕ ਹੈ ਜੀ। ਸੌਫਟਵੁੱਡ ਹਾਂਜੀ। ਗ੍ਰਾਫਟਿੰਗ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਗਿਟਕ ਦੇ ਵਿੱਚੋਂ ਐਵੇਂ ਗਿਟਕ ਦਾ ਬਣਿਆ ਨਾ ਹਰਾ ਜਿਹਾ ਹੀ ਹਲੇ ਤਣਾ, ਤਾਂ ਹਾਂਜੀ। ਉਹਨੂੰ ਸਪਲਾਈਸ ਗ੍ਰਾਫਟਿੰਗ ਵੀ ਕਹਿੰਦੇ ਆ। ਉਹਦੀ ਸਲਾਈਸ ਕੱਟ ਕੇ ਤੇ ਉਹਦੇ ਉੱਤੇ ਕੋਈ ਵੀ ਜਿਹੜੀ ਪਿਉਂਦ ਆ ਆਪਣੀ ਡਿਜ਼ਾਇਰਡ ਵੈਰਾਈਟੀ ਦੀ, ਉਹ ਆਪਾਂ ਲਾ ਦਿੰਦੇ ਆ। ਠੀਕ ਉਹ ਹੈ। ਮੈਂਗੋ ਦੇ ਵਿੱਚ ਨਰਸਰੀ ਵੀ ਤੋਂ ਜਿਵੇਂ ਲਿਜਾ ਕੇ ਉਵੇਂ ਹੀ ਐਵੋਕਾਡੋ 'ਚ ਵੀ ਹੁੰਦੀ ਹੈ। ਨਰਸਰੀ ਤੋਂ ਜਾ ਕੇ ਤੁਸੀਂ ਲਿਆ ਸਕਦੇ ਹੋ ਉਹਦੀ, ਹਾਂਜੀ। ਮਤਲਬ ਉਹ ਐਵੋਕਾਡੋ ਤੁਸੀਂ ਦੀ ਬਿਲਕੁਲ ਜੀ, ਜਿਹੜੀ ਤੁਸੀਂ ਡਿਜ਼ਾਇਰਡ ਵੈਰਾਈਟੀ ਹੈਗੀ ਹੈ ਨਾ, ਤੁਸੀਂ ਉਹ ਲੱਭੋ ਕਿ ਉਸ ਹਾਂਜੀ। ਵੈਰਾਈਟੀ ਦੀ ਫਿਰ ਉਹਨੂੰ ਸ਼ਾਖ ਹੈ ਜਿਹੜੀ ਉਹਦੇ ਮੇਚ ਦੀ, ਹਾਂਜੀ। ਉਹ ਸ਼ਾਖ ਲਿਆ ਕੇ ਤੁਸੀਂ ਘਰੇ ਵੀ ਉਹਨੂੰ ਕਰ ਸਕਦੇ ਹੋ। ਕਰੇ ਠੀਕ ਤੇ ਨਹੀਂ ਤਾਂ ਮੈਂ ਮਿਲ ਕੋਸ਼ਿਸ਼, ਜਾਂਦੀ, ਨਰਸਰੀ ਤੋਂ ਮਿਲ ਜਾਂਦੀਆਂ ਹੋਣਗੀਆਂ ਤਾਂ। ਹਾਂਜੀ ਮਿਲ ਤੁਸੀਂ ਹਾਂਜੀ, ਕਿਉਂਕਿ ਇਹ ਤੇ ਕਾਮਨ ਨਹੀਂ ਨਾ এনवायरमेंट ਮੈਂਗੋ ਕਾਮਨ ਨਹੀਂ ਹੈਗਾ ਮੈਂਗੋ ਜੀ। ਤੇ ਇੱਥੇ ਮੈਂਗੋ ਬਿਲਕੁਲ। ਤੁਹਾਨੂੰ ਸਦਰਨ ਕੈਲੀਫੋਰਨੀਆ ਤੋਂ ਜਾਂ ਫਲੋਰੀਡਾ ਤੋਂ ਪਤਾ ਕਰਨਾ ਪੈਣਾ। ਫਲੋਰੀਡਾ ਤੋਂ ਸ਼ਾਇਦ ਪਲਾਂਟ ਮਟੀਰੀਅਲ ਆਉਣਾ ਔਖਾ ਹੋਵੇ, ਪਰ ਸਦਰਨ ਕੈਲੀਫੋਰਨੀਆ ਤੋਂ ਹਾਂਜੀ। ਤੁਹਾਨੂੰ ਕਿਸੇ ਨਰਸਰੀ ਤੋਂ ਮਿਲ ਜਾਣਾ ਜੀ। ਐਵੋਕਾਡੋ ਤਾਂ ਇੱਥੇ ਨਰਸਰੀਆਂ ਹੈਗੀਆਂ ਜੀ, ਤੇ ਉਹ ਮੈਨੂੰ ਤੁਸੀਂ ਪ੍ਰਾਈਵੇਟਲੀ ਫੋਨ ਐਵੋਕਾਡੋ, ਕਰਦੇ ਹਾਂਜੀ ਜੀ। ਵੈਰੀ ਗੁੱਡ। ਥੈਂਕ ਯੂ ਰਾਜ ਜੀ। ਠੀਕ ਹੈ ਡਾਕਟਰ ਸਾਹਿਬ, ਮਿਹਰਬਾਨੀ। ਥੈਂਕ ਯੂ ਰਾਜਕਰਨ ਜੀ। ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲਾਸਟ ਕਾਲਰ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਦਾ ਸੀ 5 ਸਾਲ ਤੋਂ ਨਾ ਆਪਣੇ ਬੈਕਯਾਰਡ 'ਚ ਲਾਏ ਫਰੂਟ ਦੇ, ਤੇ ਐਤਕੀ ਆੜੂਆਂ ਨੂੰ ਫਲ ਨਹੀਂ ਲੱਗਾ, ਬਾਕੀ ਸਾਰਿਆਂ ਨੂੰ ਲੱਗ ਗਿਆ। ਤੇ ਦੂਸਰਾ ਮੈਂ ਪੁੱਛਣਾ ਚਾਹੁੰਦਾ, ਜਿਹੜੇ ਸਨੋ ਆ ਜਿੱਧਰ ਪੈ ਜਾਂਦੀ, ਸਨੋ ਵਾਲੇ ਇਲਾਕੇ 'ਚ ਇੱਧਰ ਕਿਹੜੇ ਫਰੂਟ ਦੇ ਲੱਗ ਸਕਦੇ ਦਰਖਤ? ਤੁਸੀਂ ਆਪਣੀ ਸਟੇਟ ਵੀ ਦੱਸ ਦਿਓ, ਕਿਹੜੀ ਜਗ੍ਹਾ ਤੋਂ ਆ? ਆਈਵਾ। ਆਇਓਵਾ ਤੋਂ। ਅੱਛਾ, ਜੀ। ਸੋ ਠੀਕ ਹੈ। ਆਇਵਾ ਤੇ ਤੁਹਾਡੇ ਨੇੜੇ ਜਿਹੜੇ ਤੁਹਾਨੂੰ ਰਿਸੋਰਸਸ ਯੂਨੀਵਰਸਿਟੀ ਦੇ ਆਪਣੇ ਨਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਜਿਹੜੇ ਆਇਵਾ, ਇਲੀਨੋਏ, ਓਹਾਇਓ, ਬਹੁਤ ਬੈਠੇ ਹੈਗੇ ਨੇ। ਠੀਕ ਹੈ। ਤੁਸੀਂ ਆਪਾਂ ਪ੍ਰਾਈਵੇਟ ਤੌਰ ਤੇ ਜਦੋਂ ਸੰਪਰਕ ਕਰ ਸਕਦੇ ਹੋ ਤੁਸੀਂ, ਤੇ ਮੈਂ ਤੁਹਾਨੂੰ ਬੰਦਿਆਂ ਦੇ ਰਿਸੋਰਸਸ ਦੇ ਦਾਂਗਾ। ਸੋ ਉਹਨਾਂ ਥਾਵਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਵੈਰਾਈਟੀਜ਼, ਜਿਵੇਂ ਐਪਲਸ ਦੀਆਂ, ਚੈਰੀਜ਼ ਦੀਆਂ, ਇਦਾਂ ਦੇ ਸਿਆਲੀ ਫਰੂਟ ਵਾਲੇ ਕਹਿ ਸਕਦੇ ਆ ਆਪਾਂ। ਹਾਂ, ਉਹਨਾਂ ਦੇ ਜਿਨ੍ਹਾਂ ਨੂੰ ਫਲ ਤਾਂ ਗਰਮੀਆਂ ਦੇ ਵਿੱਚ ਹੀ ਲੱਗਦੇ ਆ ਜੀ, ਪਰ ਉਹ ਠੰਡ ਜਰ ਜਾਂਦੇ ਨੇ। ਉਹਨਾਂ ਦੀਆਂ ਵੈਰਾਈਟੀਜ਼ ਸਪੈਸੀਫਿਕ ਉੱਥੋਂ ਦੇ ਹਿਸਾਬ ਨਾਲ ਹੋਣਗੀਆਂ। ਠੀਕ ਹੈ। ਸੋ ਪੀਚਸ ਦੇ ਵਿੱਚ ਮੈਂ ਹੁਣ ਤੁਹਾਡੇ ਏਰੀਆ ਦੇ ਵਿੱਚ ਕਹਿ ਨਹੀਂ ਸਕਦਾ ਕਿ ਉਹਨੂੰ ਫਲ ਜਿਹੜੇ ਨਾ ਲੱਗਣ ਦੇ ਕੀ ਕਾਰਨ ਹੋ ਸਕਦੇ ਆ, ਪਰ ਉਹ ਫਲਾਵਰਿੰਗ ਦੇ ਟਾਈਮ ਜਾਂ ਉਹ ਠੰਡ ਪੈ ਜਾਏ ਜਾਂ ਕੁਛ ਇਹੋ ਜਿਹੀ ਚੀਜ਼ ਹੈ ਨਾ, ਜਾਂ ਫਰੋਸਟ ਪੈ ਜਾਵੇ, ਤਾਂ ਉਹ ਬਹੁਤ ਸੈਂਸਿਟਿਵ ਹੁੰਦੀ ਹੈ ਉਹ ਸਟੇਜ। ਸੋ ਉਹ ਵੀ ਇੱਕ ਕਾਰਨ ਹੋ ਸਕਦਾ। ਬਿਲਕੁਲ। ਸਟਾਰਮ ਇਸ ਵਾਰ ਬਹੁਤ ਕਈ ਥਾਵਾਂ ਦੇ ਉੱਤੇ ਆਏ ਆ। ਹੋ ਸਕਦਾ ਵੀ ਤੁਹਾਡੇ ਬੂਟੇ ਵੀ ਜਿਹੜਾ ਸਟਾਰਮ ਦੀ ਮਾਰ ਹੇਠਾਂ ਆ ਗਿਆ ਹੋਵੇ। ਤੇ ਡਾਕਟਰ ਸਾਹਿਬ, ਥੈਂਕ ਯੂ, ਮਿਹਰਬਾਨੀ। ਸਮਾਂ ਜਿਹੜਾ ਉਹ ਸਮਾਪਤ ਹੈ, ਤੇ ਬਾਕੀ ਜਿਹੜੀ ਉਹ ਆਪਾਂ ਗੱਲ ਆ ਉਹ ਆਪਾਂ ਕੰਟੀਨਿਊ ਕਰਾਂਗੇ ਬਾਅਦ ਦੇ ਵਿੱਚ। ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।